ਅਟੈਂਸ਼ਨ ਨਹੀਂ ਦਿਓਗੇ, ਅਨਇੰਟੈਂਡਡ ਰੱਖੋਗੇ ਫॉर द ਲੌਂਗੈਸਟ ਟਾਈਮ, ਭਾਵੇਂ ਇੱਕ ਇੰਡੀਵਿਜੂਅਲ ਬੰਦਾ ਹੋਵੇ ਉਹਦੇ ਅੰਦਰ ਕੋਈ ਇਮੋਸ਼ਨਸ ਹੋਵੇ, ਭਾਵੇਂ ਸੋਸਾਇਟੀ ਵਿੱਚ ਕੋਈ ਚੀਜ਼ ਲੁਕੋ ਕੇ ਰੱਖੀ ਹੋਵੇ, ਉਹਦਾ ਫਿਰ ਇਸ ਤਰ੍ਹਾਂ ਪਟਾਕੇ ਪੈਂਦੇ। ਸੋ ਦੈਨ ਯੂ ਕਮ ਟੂ ਦ ਪੁਆਇੰਟ ਜਿਹੜਾ ਫਿਰ ਉਹਨੂੰ ਤੁਸੀਂ ਕੰਟੇਨ ਨਹੀਂ ਕਰ ਸਕਦੇ, ਹੈ ਨਾ। ਤੇ ਇਸ ਕਰਕੇ ਜਿਹੜਾ ਮੈਂ ਇਹ ਦੇਖਦਾ ਵੀ ਇਹ ਇੱਕ ਬਿਮਾਰੀ ਹੈ ਬਹੁਤ ਵੱਡੀ। ਇਸ ਬਿਮਾਰੀ ਤੋਂ ਛੱਡ ਕੇ ਬਹੁਤ ਬੰਦੇ ਜਿਹੜੇ ਨਾ ਇਸ ਸਿਸਟਮ ਦੇ ਵਿੱਚ ਨਾ ਲੜਨ ਦਾ ਇਰਾਦਾ ਰੱਖਦੇ ਹੋਏ, ਆਪਣੇ ਜੀਵਨ ਦੇ ਉੱਤੇ ਫੋਕਸ ਕਰਦੇ ਹੋਏ ਉਹ ਛੱਡ ਕੇ ਆ ਜਾਂਦੇ ਵਿਚਾਰੇ। ਕੁਛ ਬੰਦੇ ਜਿਹੜੇ ਇਸ ਤਰ੍ਹਾਂ ਦੇ ਉੱਥੇ ਰਹਿ ਜਾਂਦੇ ਨੇ, ਉਹ ਹੋ ਸਕਦਾ ਕਾਫੀ ਦੇਰ ਤੱਕ ਇਸ ਤਰ੍ਹਾਂ ਲੰਘ ਜਾਂਦੇ ਨੇ, ਪਰ ਇੱਕ ਉਹਨਾਂ ਦਾ ਸਾਰਾ ਹੀ ਜਿਹੜਾ ਹੈਗਾ ਕੈਰੀਅਰ ਖਰਾਬ ਕਰ ਦਿੰਦਾ ਹੈ। ਉਹ ਜਿਹੜੀ ਬੇਟੀਆਂ ਨੇ ਉਹਨਾਂ ਨੂੰ ਲਾਵਾਰਸ ਕਰ ਦਿੰਦਾ ਹੈ, ਇੱਕ ਜਿਹੜੀ ਔਰਤ ਹੈ ਉਹਦਾ ਸੁਹਾਗ ਖੋਹ ਲੈਂਦਾ। ਇਸ ਕਰਕੇ ਸਾਨੂੰ ਇਹ ਨਾ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੇ ਬਾਹਰ NRI ਬੈਠੇ ਨੇ, ਇਹਨਾਂ ਨੂੰ ਨਾ ਬਣੀ ਅਸੀਂ ਕਈ ਵਾਰੀ ਯਾਰੀਆਂ ਦੋਸਤੀਆਂ ਵਿੱਚ ਫਸ ਜਾਂਦੇ। ਮੈਂ ਤਾਂ ਓਪਨਲੀ ਕਹਿਣਾ ਵੀ ਸਾਡੇ PAU ਦੇ ਬੰਦੇ ਇੰਨੇ ਹੈਗੇ ਨੇ ਜਿਹੜੇ ਕਿ ਹਾਈ ਆਪਣੇ ਗਵਰਨਮੈਂਟ ਵੀ ਹੈਗੇ ਨੇ, ਸਭ ਕੁਛ ਹੈ। ਵਾਈ ਵੀ ਆਰ ਸਪੀਕਿੰਗ ਹੇਅਰ ਐਂਡ ਦੇ ਆਰ ਨਾਟ ਸੋਟ ਸਪੀਕਿੰਗ। ਗੱਲਾਂ ਤਾਂ ਅਸੀਂ ਕਰਦੇ ਹਾਂ, ਸਾਖੀਆਂ ਸੁਣਾਉਂਦੇ ਹਾਂ ਆਪਣੇ ਗੁਰੂਆਂ ਦੀਆਂ, ਪਰ ਅਸੀਂ ਆਪਣੀਆਂ ਨੌਕਰੀਆਂ ਨੂੰ ਤੇ ਆਪਣੇ ਅਹੁਦਿਆਂ ਨੂੰ, ਆਪਣੀਆਂ ਜਿਵੇਂ 1-2 ਸਾਲ ਦੀ ਗੱਲ ਹੁੰਦੀ ਸਾਰੀ, ਉਹਨਾਂ ਨੂੰ ਅਸੀਂ ਚਿੰਬੜੇ ਹੋਏ ਹਾਂ। ਜਿਹੜੇ ਬੰਦਿਆਂ ਦੇ ਕੋਲੇ ਐਕਸੈਸ ਹੈ CM ਦੇ ਆਫਿਸ ਦੀ, ਉਹਦੇ ਹੋਮ ਮਿਨਿਸਟਰੀ ਦੀ, ਤੇ ਉਹਨਾਂ ਨੂੰ ਐਕਚੁਅਲੀ ਜ਼ਿਆਦਾ ਸਾਡੀ ਗੱਲ ਸੁਣ ਕੇ ਬੋਲਣਾ ਚਾਹੀਦਾ। ਅਸੀਂ ਉਹਨਾਂ ਨੂੰ ਪਹਿਲਾਂ ਮਲਮੀ ਜੀ ਜੀਭ ਨਾਲ ਕਹਿੰਦੇ ਵੀ ਹੁੰਦੇ ਆ, ਪਰ ਜਦੋਂ ਫਿਰ ਨਹੀਂ ਕੋਈ ਬੰਦਾ ਪਤਾ ਓਪਨਲੀ ਸਾਨੂੰ ਕਹਿਣਾ ਚਾਹੀਦਾ। ਮੈਂ ਤਾਂ ਓਪਨਲੀ ਆਖਿਆ ਹੋਇਆ ਸਾਰਿਆਂ ਨੂੰ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਵੀ ਆਪਾਂ ਨੂੰ ਮਾੜੀ ਚੀਜ਼ਾਂ ਦੀ ਤਾਂ ਐਵੇਂ ਨਾ ਡਰਨ ਦੀ ਲੋੜ ਨਹੀਂ ਹੁੰਦੀ, ਬੋਲਣਾ ਚਾਹੀਦਾ ਹੁੰਦਾ। ਕਿਉਂਕਿ ਤੁਹਾਡੀ ਜਿਹੜਾ ਆਮ ਤੌਰ 'ਤੇ ਮੈਂ ਦੇਖਿਆ ਜਿਹੜਾ ਇਸ ਕੇਸ ਤੋਂ ਇੱਕ ਇਹ ਵੀ ਸਿੱਧ ਹੁੰਦਾ ਵੀ ਤੁਹਾਡੀ ਤਾਕਤ ਜਿਹੜੀ ਆ ਚੁੱਪ ਰਹਿਣ 'ਚ ਨਹੀਂ ਹੈ। ਕਲੈਕਟਿਵ ਤੁਹਾਡੀ ਤਾਕਤ ਬਣਨੀ ਹੈ ਬੋਲਣ ਦੇ ਵਿੱਚ, ਜਦੋਂ ਸਾਰੇ ਬੰਦੇ ਬੋਲਣਗੇ। ਜਦੋਂ ਨਹੀਂ ਬੋਲੋਗੇ ਫਿਰ ਉਹ ਇਕੱਲੇ ਨੂੰ ਇਸ ਤਰ੍ਹਾਂ ਕਰਕੇ ਜਿਹੜਾ ਸਿਸਟਮ ਹੈ ਉਹ ਆਪਾਂ ਨੂੰ ਖਰਾਬ ਕਰੇਗਾ। ਤੇ ਇਹੀ ਉਮੀਦ ਕਰਦੇ ਹਾਂ ਪਹਿਲਾਂ ਤਾਂ ਮਹਾਰਾਜ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ, ਉਹਨਾਂ ਦੇ ਬੱਚਿਆਂ ਨੂੰ ਇਸ ਜਿਹੜਾ ਸਾਰਾ ਔਖਾ ਸਮਾਂ ਹੈਗਾ ਲੰਘਣ ਦੀ ਤਾਕਤ ਦੇਵੇ, ਕਿਉਂਕਿ ਬੜਾ ਔਖਾ ਉਸ ਸੁਸਾਇਟੀ ਦੇ ਵਿੱਚ ਇੱਕ ਔਰਤ ਨੂੰ ਆਪਣੇ ਬੱਚਿਆਂ ਦੇ ਨਾਲ ਜਿਹੜਾ ਜੀਵਨ ਬਤੀਤ ਕਰਨਾ, ਫਿਰ ਉਸੇ ਸਿਸਟਮ ਦੇ ਵਿੱਚ ਰਹਿਣਾ ਜਿਹੜੇ ਸਿਸਟਮ ਨੇ ਤੁਹਾਡੇ ਜਾਣੀ ਸੁਹਾਗ ਨੂੰ ਜਾਂ ਤੁਹਾਡੇ ਫਾਦਰ ਨੂੰ ਖਤਮ ਕੀਤਾ। ਸੋ ਇਹਨਾਂ ਚੀਜ਼ਾਂ ਦਾ ਮੈਂ ਰੱਖਦਾ ਵੀ ਆਪਾਂ ਸਾਰਿਆਂ ਨੂੰ ਆਪਣੇ ਲੈਵਲ ਦੇ ਉੱਤੇ ਬੇਨਤੀ ਵੀ ਕਰਨੀ ਚਾਹੀਦੀ ਹੈ ਜਿੱਥੇ ਥੋੜਾ ਬਣਦਾ, ਤੇ ਜਿੱਥੇ ਤੁਸੀਂ ਬਾਂਹ ਚੱਕ ਕੇ ਗੱਲ ਕਰਨੀ ਹੋ ਤੇ ਬਾਂਹ ਚੱਕ ਕੇ ਵੀ ਕਰਨੀ ਚਾਹੀਦੀ ਹੈ, ਤੇ ਆਪਣੇ ਜਿੱਥੇ ਕੋਈ ਲੀਗਲ ਤਰੀਕੇ ਨਾਲ ਕਰਨੀ ਹੈ ਤਾਂ ਉਹ ਵੀ ਆਪਾਂ ਨੂੰ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ। ਬੜੇ ਅਨਫੋਰਚੂਨੇਟ ਜੇ ਹਾਲਾਤ ਦੇ ਵਿੱਚ ਇਕੱਠੇ ਹੋਏ ਹਾਂ ਆਪਾਂ। ਗਗਨ ਰੰਧਾਵਾ ਜੀ ਦੀ ਮੌਤ 'ਤੇ ਸ਼ੋਕ ਪ੍ਰਗਟ ਕਰਨ ਲਈ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ, ਪਰ ਮੇਰਾ ਖਿਆਲ ਵੀ ਇਹ ਕਾਫੀ ਨਹੀਂ ਹੈ। ਪਹਿਲੀ ਗੱਲ ਤਾਂ ਇਹ, ਜਿੰਨੇ ਵੀ ਆਪਾਂ ਇੱਥੇ ਬਾਹਰ NRI ਬੈਠੇ ਹਾਂ, ਮੈਜੋਰਟੀ, ਮੈਂ ਇਹ ਕਹੂੰਗਾ ਵੀ ਲਾਰਜ ਮੈਜੋਰਟੀ ਜਿਹੜੀ ਆ ਉੱਥੋਂ ਸਿਸਟਮ ਦੇ ਹੀ ਭਜਾਏ ਹੋਏ ਹਾਂ ਅਸੀਂ। ਅਦਰਵਾਈਜ਼ ਆਪਣਾ ਮੁਲਕ ਛੱਡਣ ਨੂੰ, ਆਪਣੀਆਂ ਜੜ੍ਹਾਂ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਅਸੀਂ ਜਿਹੜੇ ਲੋਕ ਬਹੁਤ ਗਿਣਤੀ ਇੱਥੇ ਬੈਠੇ ਹਾਂ ਉੱਥੋਂ ਸਿਸਟਮ ਦੇ ਹੀ ਭਜਾਏ ਹੋਏ ਹਾਂ, ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ। ਮੈਂ ਇਹ ਵੀ ਕਹੂੰਗਾ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਜ਼ਰਾ ਵੀ ਝਿਜਕ ਨਹੀਂ ਹੈ ਵੀ ਅਸੀਂ ਪੜ੍ਹਿਆ ਲਿਖਿਆ ਤਬਕਾ ਜਿਹੜਾ ਹੈਗਾ ਆਪਣਾ ਰੋਲ ਠੀਕ ਤਰ੍ਹਾਂ ਨਹੀਂ ਨਿਭਾ ਸਕੇ ਉੱਥੇ। ਅਸੀਂ ਪੋਲੀਟੀਸ਼ੀਅਨਸ ਨੂੰ, ਬਿਊਰੋਕਰੇਸੀ ਨੂੰ ਸਿੱਧੇ ਰਾਹ ਰੱਖਣ ਦੇ ਵਿੱਚ ਅਸਫਲ ਹੋਏ ਹਾਂ। ਜੋ ਹਾਲਾਤ ਬਣੇ ਹੋਏ ਨੇ ਉਸ ਮੁਲਕ ਦੇ, ਖਾਸ ਤੌਰ 'ਤੇ ਪੰਜਾਬ ਦੇ, ਇਹਦੇ ਲਈ ਮੈਂ ਜ਼ਿੰਮੇਵਾਰ ਠਹਿਰਾਉਣਾ ਨੰਬਰ 1 'ਤੇ ਪੋਲੀਟੀਸ਼ੀਅਨ ਤੋਂ ਵੀ ਪਹਿਲਾਂ ਬਿਊਰੋਕਰੇਸੀ ਨੂੰ। ਸਾਰੇ IAS, ਸਾਰੇ IPS, ਹਾਈਲੀ ਕੁਆਲੀਫਾਈਡ ਜਿਹੜੇ ਹੈਗੇ ਨੇ, ਉਹਨਾਂ ਦੀ ਮਦਦ ਤੋਂ ਬਿਨਾਂ ਪੋਲੀਟੀਸ਼ੀਅਨ ਕੋਈ ਇੱਕ ਸਟੈਪ ਨਹੀਂ ਲੈ ਸਕਦਾ। ਸਿਸਟਮ ਨੂੰ ਤਰੋੜਨ ਮਰੋੜਨ ਦਾ ਰਾਹ ਜਿਹੜਾ ਹੈਗਾ ਉਹ ਸਾਰੀ ਬਿਊਰੋਕਰੇਸੀ ਓ ਦੱਸਦੀ ਹੈ ਤੁਹਾਡੇ ਪੋਲੀਟੀਸ਼ੀਅਨਸ ਨੂੰ, ਔਰ ਪੋਲੀਟੀਸ਼ੀਅਨਸ ਉਸ ਚੀਜ਼ ਦਾ ਫਾਇਦਾ ਉਠਾਉਂਦੇ ਆ। ਇਸ ਚੀਜ਼ ਨੂੰ ਠੱਲ ਉਹਨਾਂ ਚਿਰ ਨਹੀਂ ਪੈ ਸਕਦੀ ਜਿੰਨਾ ਚਿਰ ਜਿਹੜੀ ਆ ਸਿਵਲ ਸੁਸਾਇਟੀ ਉਹ ਐਕਟਿਵ ਨਹੀਂ ਹੁੰਦੀ, ਲੋਕ ਉੱਠ ਕੇ ਖੜੇ ਨਹੀਂ ਹੁੰਦੇ। ਹੁਣ ਤਾਂ
ਤਕਰੀਬਨ ਅੰਤ ਹੀ ਹੋਇਆ ਪਿਆ ਹੈਗਾ। ਮੈਂ ਹੁਣ ਥੋੜ੍ਹਾ ਜਿਹਾ ਵਿਸ਼ੇ ਤੋਂ ਪਰੇ ਦੀ ਗੱਲ ਹੈ, ਜੋ ਸਾਰੀ ਦੁਨੀਆ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ। ਇੱਥੇ ਅਸੀਂ ਬੈਠੇ ਹਾਂ, ਤੇਲ ਦਾ ਭਾਅ ਪੈਟਰੋਲ ਦਾ 81 ਤੇ ਪਹੁੰਚ ਗਿਆ। ਕੌਣ ਹੈ ਇਹਦੇ ਲਈ ਜ਼ਿੰਮੇਵਾਰ? ਫਿਰ ਵੀ ਮੈਂ ਇਸ ਖਿੱਤੇ ਦੇ ਲੋਕਾਂ ਨੂੰ ਸਲਾਮ ਕਰਦਾ, ਜਿਹੜੇ ਏਡੀਆਂ ਵੱਡੀਆਂ ਤਾਕਤਾਂ ਦੇ ਸਾਹਮਣੇ ਉੱਠ ਕੇ ਆਵਾਜ਼ ਉਠਾਉਂਦੇ ਆ। ਹਾਲੇ ਕੱਲ੍ਹ ਦੀ ਉਹ ਗੱਲ ਹੈ, ਸਾਰੇ ਆਪਣੇ ਨਾਰਥ ਅਮਰੀਕਾ ਦੇ ਵਿੱਚ, US ਦੇ ਵਿੱਚ, ਇੱਥੇ ਆਪਣੇ ਕੈਨੇਡਾ ਦੇ ਵਿੱਚ ਕਿੱਡੇ ਮੁਜ਼ਾਹਰੇ ਹੋਏ ਨੇ। ਨੋ ਕਿੰਗਸ਼ਿਪ ਦਾ ਟਾਈਮ ਜਿਹੜਾ ਨਿਕਲ ਗਿਆ। ਹੁਣ ਉਹ ਜਿਹੜੇ ਹੈਗੇ ਨੇ ਉਹ ਧੱਕੇ ਨਹੀਂ ਚੱਲਣੇ। ਉਹ ਪੱਖ ਜਿਹੜਾ ਤੁਹਾਡਾ ਤਾਂ ਹੀ ਸਟਰੋਂਗ ਹੋ ਸਕਦਾ, ਜਿਵੇਂ ਮੇਰੇ ਪਿਛਲੇ 2 ਵੀਰ ਜਿਹੜੇ ਪਹਿਲਾਂ ਬੋਲੇ ਸੀ, ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਅਸੀਂ ਆਵਾਜ਼ ਨਹੀਂ ਉਠਾਉਂਦੇ, ਅਸੀਂ ਆਹ ਛੋਟਾ ਜਿਹਾ ਗਰੁੱਪ ਹੈਗਾ, ਪਿੱਛੋਂ PAU ਨਾਲ ਜੁੜੇ ਹੋਏ ਆ ਜਾਂ ਖਾਲਸਾ ਕਾਲਜ ਦੇ ਨਾਲ ਜੁੜੇ ਹੋਏ ਆ। ਇਸ ਗਰੁੱਪ ਦੇ ਵਿੱਚ ਵੀ ਜਦੋਂ ਅਸੀਂ ਕੋਈ ਗੱਲ ਇਹੋ ਜਿਹੀ ਘਟਨਾ 'ਤੇ ਪਾਉਂਦੇ ਆ, ਕਿਸੇ ਪੋਲੀਟੀਸ਼ੀਅਨਸ ਵੱਲ ਜਾਂ ਪੋਲੀਟੀਕਲ ਸਿਸਟਮ ਵੱਲ ਅਸੀਂ ਇਸ਼ਾਰਾ ਕਰਦੇ ਆ, ਤਾਂ ਸਾਡੇ ਗਰੁੱਪ ਦੇ ਵਿੱਚੋਂ ਹੀ ਸਾਨੂੰ ਜਿਹੜੇ ਆ ਲੋਕ ਚੁੱਪ ਕਰਾਉਣ ਲੱਗ ਜਾਂਦੇ ਆ ਵੀ ਇਹ ਜਿਹੜਾ ਅਦਾਰਾ ਹੈਗਾ ਜਾਂ ਇਹ ਜਿਹੜੀ ਫੋਰਮ ਹੈਗੀ ਆ, ਛੋਟਾ ਜਿਹਾ ਗਰੁੱਪ ਹੈਗਾ, ਇਸ ਕੰਮ ਲਈ ਨਹੀਂ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਪੋਲੀਟਿਕਸ ਤੇ ਰਿਲੀਜਨ ਜਿਹੜਾ ਹਰ ਬੰਦੇ ਦੀ ਲਾਈਫ ਅਫੈਕਟ ਕਰ ਰਿਹਾ ਹੈਗਾ, ਕਿਉਂ ਨਹੀਂ ਤੁਸੀਂ ਬੋਲੋਗੇ? ਜੋ ਹੁਣ ਉੱਥੇ ਪਿੱਛੇ ਜਿਹੜਾ ਰਜੀਮ ਚੱਲ ਰਿਹਾ ਹੈਗਾ, ਉਹਦੀਆਂ ਕਰਤੂਤਾਂ ਜੋ ਆ ਰਹੀਆਂ ਨੇ ਮੀਡੀਆ ਦੇ ਵਿੱਚ, ਹਾਂਜੀ, ਉਹਨਾਂ ਦਾ ਜੋ ਕਰੈਕਟਰ ਸਾਹਮਣੇ ਆ ਰਿਹਾ ਹੈਗਾ ਰੀਸੈਂਟ ਡਿਸਕਲੋਜ਼ਰ ਤੋਂ, ਕਿਉਂ ਨਹੀਂ ਤੁਸੀਂ ਉਸ 'ਤੇ ਬੋਲ ਸਕਦੇ? ਇਹ ਸਿਸਟਮ ਦੇ ਵਿੱਚ ਸੁਧਾਰ ਕਿਵੇਂ ਹੋਊਗਾ? ਇਹ ਤਾਂ ਹੀ ਹੋਣਾ ਜੇ ਅਸੀਂ ਖੁੱਲ੍ਹ ਕੇ ਬੋਲਾਂਗੇ। ਇਸ ਤੋਂ ਬਿਨਾਂ ਕੋਈ ਰਸਤਾ ਨਿਕਲਣਾ ਨਹੀਂ। ਔਰ ਬਿਲਕੁਲ ਜਿਹੜਾ ਹੁਣ ਤਾਂ ਗੱਲ ਸਿਰੇ ਲੱਗੀ ਹੋਈ ਹੈ, ਮੇਰਾ ਖਿਆਲ ਇਸ ਤੋਂ ਵੱਧ ਹਿਊਮਿਲੇਸ਼ਨ ਜਿਹੜੀ ਚੱਲਣੀ ਨਾ, ਇਹ ਬਹੁਤ ਔਖੀ ਹੈ। ਜੇ ਤੁਸੀਂ ਉੱਥੇ ਜਿਹੜੇ ਬੈਠੇ ਨੇ ਲੋਕ, ਉਹਨਾਂ ਕੋਲੋਂ ਆਸ ਕਰੋਗੇ, ਅਤੇ ਮੇਰਾ ਖਿਆਲ ਵੀ ਇਹ ਨਹੀਂ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋਵਾਂਗੇ। ਸਾਨੂੰ ਜ਼ਰੂਰ ਅੱਜ ਦਾ ਜਿਹੜਾ ਇਕੱਠ ਆ, ਇਹਦੇ ਵਿੱਚੋਂ ਐਸਾ ਇੱਕ ਗਰੁੱਪ ਨਿਕਲਣਾ ਚਾਹੀਦਾ, 5 ਬੰਦਿਆਂ ਦਾ, 10 ਬੰਦਿਆਂ ਦਾ, 15 ਬੰਦਿਆਂ ਦਾ, ਜਿਹੜਾ ਕਿਤੇ ਵੀ ਕੋਈ ਦੁਨੀਆ 'ਤੇ ਵੀ ਕਿਸੇ ਇੰਡੀਵਿਜੂਅਲ ਦੇ ਨਾਲ ਕੋਈ ਧੱਕਾ ਹੁੰਦਾ, ਘੱਟੋ ਘੱਟ ਉਸ 'ਤੇ ਜਿਹੜਾ ਆਪਣਾ ਓਪੀਨੀਅਨ ਦੇ ਸਕਦਾ ਹੋਵੇ। ਪੋਲੀਟਿਕਸ ਨੂੰ ਛੱਡੋ ਤੁਸੀਂ ਪਰੇ, ਜਿਹੜਾ ਵੀ ਜੇ ਕੋਈ ਪੋਲੀਟੀਕਲ ਅਲਾਇੰਸ ਵਾਲਾ ਬੰਦਾ ਹੈਗਾ, ਉਹ ਬਿਲਕੁਲ ਖੁੱਲ੍ਹ ਕੇ ਬੋਲ ਨਹੀਂ ਸਕਦਾ। ਅਤੇ ਮੇਰੀ ਗੁਜ਼ਾਰਿਸ਼ ਇਹ ਹੈਗੀ ਆ ਅੱਜ ਦੇ ਇਸ ਆਪਣੇ ਇਕੱਠ ਨੂੰ, ਵੀ ਕੋਈ ਇਹੋ ਜਿਹੇ ਬੰਦੇ 5, 10, 15 ਮੂਹਰੇ ਕਰੋ, ਜਿਹੜੇ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਇਸ਼ੂ ਹੁੰਦਾ, ਉਹ ਬਿਲਕੁਲ ਆਪਣਾ ਕੋਈ ਪੋਲੀਟੀਕਲ ਅਲਾਇੰਸ ਵਗੈਰਾ ਛੱਡ ਕੇ ਹਾਂਜੀ ਸੱਚ ਨੂੰ ਸੱਚ ਕਹਿਣ ਦੀ ਤਾਕਤ ਰੱਖਦੇ ਹੋਣ, ਤਾਂ ਸ਼ਾਇਦ ਇਹ ਜਿਹੜਾ ਨੈਗੇਟਿਵ ਪਾਸੇ ਨੂੰ ਗੱਡੀ ਚੱਲੀ ਹੋਈ ਹੈ, ਸ਼ਾਇਦ ਕੋਈ ਇਸ ਨੂੰ ਠੱਲ ਪਵੇ, ਸ਼ਾਇਦ ਆਪਾਂ ਮੋੜ ਸਕੀਏ। ਧੰਨਵਾਦ ਬਹੁਤ ਬਹੁਤ। ਸਰ, ਕਿਵੇਂ ਦੇਖਦੇ ਹੋ ਅੱਜ ਗਗਨਦੀਪ ਰੰਧਾਵਾ ਜੀ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ, ਉਹਨਾਂ ਬਾਰੇ ਗੱਲ ਕੀਤੀ ਜਾ ਰਹੀ, ਮੀਡੀਆ ਵਰਲਡ ਤੋਂ ਵੀ ਤੁਸੀਂ ਜੁੜੇ ਹੋ, ਕਿਵੇਂ ਦੇਖਦੇ ਹੋ ਕਿ ਮੀਡੀਆ ਕਿਸ ਤਰੀਕੇ ਨਾਲ ਇਹਨੂੰ ਕਵਰ ਕਰ ਰਹੀ ਹੈ, ਸਪੈਸ਼ਲੀ ਇੰਡੀਆ ਮੀਡੀਆ, ਤੇ ਕਿਸ ਤਰੀਕੇ ਨਾਲ ਇੱਥੇ ਸਿਟੀ ਕਿਵੇਂ ਇਹਨਾਂ ਨੂੰ ਸਪੋਰਟ ਕਰ ਸਕਦੀ ਹੈ, ਤੇ ਕੀ ਕੁਝ ਕੀਤਾ ਜਾ ਸਕਦਾ ਹੈ, ਕਿਉਂਕਿ ਇੱਥੇ ਆਪਾਂ ਵਿਜ਼ਿਟ 'ਚ ਇਕੱਠੇ ਹੋਏ ਹਾਂ। ਸਰ, ਫਸਟ ਆਫ ਆਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਨਾਮ ਕੁਲਵਿੰਦਰ ਸਿੰਘ ਛਿੰਨਾ। ਕੈਨੇਡਾ ਦੇ ਮੀਡੀਆ ਤੋਂ ਆਪਾਂ ਆਸ ਕਰ ਸਕਦੇ ਹਾਂ ਕਿ ਇੰਡੀਪੈਂਡੈਂਟ ਆਵਾਜ਼ ਜਿਹੜੀ ਉਹ ਬੁਲੰਦ ਕਰੂਗਾ। ਜਿਹੜਾ ਪੰਜਾਬ ਦਾ ਮੀਡੀਆ ਉਹ ਜ਼ਿਆਦਾਤਰ ਮੈਨੂਪੂਲੇਟਡ ਆ, ਪੰਜਾਬ ਸਰਕਾਰ ਵੱਲੋਂ ਮੈਨੂਪੂਲੇਟਡ ਆ। FRI ਦਾ ਜਿੱਦਣ ਮਸਲਾ ਸੀਗਾ ਉਸ ਦਿਨ ਪੰਜਾਬ ਦਾ ਮੀਡੀਆ ਬਿਲਕੁਲ ਨਹੀਂ ਬੋਲਿਆ। ਜਿਹੜੀ ਹੋਣ ਵਾਲੀ ਕਰੰਟ ਸਿਚੁਏਸ਼ਨ ਆ, ਜਿਹੜਾ ਉੱਥੇ ਲਾਇਰ ਦੀ ਜਿਹੜੀ ਟੀਮ ਆ, ਉਹ ਮੇਰੇ ਫਰੈਂਡ ਨੇ, ਉਹਨਾਂ ਕੋਲੋਂ ਮੈਂ ਹੁਣੇ ਸਾਰੀ ਜਿਹੜੀ ਇਨਫੋਰਮੇਸ਼ਨ ਕਲੈਕਟ ਕੀਤੀ ਆ, ਉਹਦੇ ਤੋਂ ਹਾਲ ਦੀ ਘੜੀ ਜਿਹੜੀ ਅਪਡੇਟ ਆ ਵੀ ਅਜੇ ਵੀ ਸਟੇਟ ਗਵਰਨਮੈਂਟ ਜਿਹੜੀ ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਹਾਂ, ਪੰਜਾਬ ਪੁਲਿਸ ਕਿਸੇ ਹੱਦ ਤੱਕ ਉਹਨਾਂ ਦਾ ਸਾਥ ਜਿਹੜਾ ਦੇ ਰਹੀ ਆ, ਪਰ ਪੰਜਾਬ ਪੁਲਿਸ ਤੇ ਕਿਉਂਕਿ ਸਟੇਟ ਗਵਰਨਮੈਂਟ ਦੇ ਅਧੀਨ ਆ, ਉਹਨਾਂ 'ਤੇ ਇਨਫਲੂਐਂਸ ਕਾਫੀ ਆ। ਸੋ ਅਸੀਂ ਤੇ ਸਾਰੇ ਜਣੇ ਕੈਨੇਡਾ ਤੋਂ ਇੱਥੇ ਮੰਗ ਕਰ ਰਹੇ ਹਾਂ ਕਿ ਗਗਨਦੀਪ ਸਿੰਘ ਰੰਧਾਵਾ ਵਰਗੇ ਹੋਰ ਕਿਸੇ ਨੇ ਇੱਦਾਂ ਧੱਕਾ ਨਹੀਂ ਹੋਣਾ ਚਾਹੀਦਾ। ਸੋ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਇਹ ਪਹੁੰਚੀ ਆ ਕਿ
ਉਸ ਦਿਨ ਜਿਸ ਦਿਨ ਉਸ ਨੂੰ ਸੱਦ ਕੇ ਪਹਿਲਾਂ ਬਿਠਾ ਕੇ ਚਾਹ ਪਿਲਾਈ ਗਈ ਹੈ, ਫਿਰ ਉਸ ਨੂੰ ਕੁੱਟਮਾਰ ਕੀਤੀ ਗਈ ਹੈ ਔਰ ਉਹਦੇ ਨਾਲ ਇਹ ਵੀ ਪਤਾ ਲੱਗਾ ਕਿ ਉਹਦੇ ਮਤਲਬ ਕੱਪੜੇ ਲਾ ਕੇ ਉਹਦੇ ਨਾਲ ਦੁਰਵਿਹਾਰ ਕੀਤਾ ਗਿਆ। ਉਹ ਇਸੇ ਦੁੱਖ ਕਰਕੇ ਕਿ ਜੇ ਕੱਲ ਨੂੰ ਇਹ ਵੀਡੀਓ ਕਲਿੱਪ ਜਿਹੜੇ ਬਣਾਏ ਗਏ ਜੇ ਕੱਲ ਨੂੰ ਬਾਹਰ ਆ ਜਾਂਦੇ ਆ ਤੇ ਮੇਰੇ ਲਈ ਉਹ ਬੜੀ ਸ਼ਰਮਨਾਕ ਹੋਏਗਾ, ਤਾਂ ਹੀ ਕਰਕੇ ਉਹ ਸੁਸਾਈਡ ਕਰ ਗਿਆ। ਉਸ ਦਿਨ ਰਾਤ ਨੂੰ ਉਹਨੇ 9:35 ਜਿਹੜਾ ਲੋਕਲ ਰਣਜੀਤ ਐਵਨਿਊ ਅੰਮ੍ਰਿਤਸਰ ਦਾ ਜਿਹੜਾ ਏਰੀਆ ਹੈ, ਜਿਹੜੇ ਹਸਪੀਟਲ 'ਚ ਜਾ ਕੇ ਉਸਨੇ ਆਪਣਾ ਚੈੱਕਅਪ ਕਰਾਇਆ। ਉਹਦੀ ਰਿਪੋਰਟ ਮੇਰੇ ਕੋਲ ਮੇਰੇ ਫੋਨ 'ਚ ਪਈ ਹੋਈ ਹੈ, ਜੇ ਕੁਛ ਆਏ ਤਾਂ ਮੈਂ ਦੇ ਸਕਦਾ। ਰਾਤ ਨੂੰ 9:35 ਉੱਥੇ ਹਸਪੀਟਲ 'ਚ ਗਿਆ ਤੇ ਉਹਨੇ 2 ਰਸੀਦਾਂ ਕਟਾਈਆਂ, ਇੱਕ 350 ਦੀ, ਇੱਕ 50 ਰੁਪਏ ਦੀ, ਤੇ ਉਹਦੇ ਉੱਤੇ ਲਿਖਿਆ ਗਿਆ ਬਕਾਇਦਾ ਕਿ ਮਾਈਨਰ ਸਕ੍ਰੈਚ ਔਨ ਹੈਡ 9:35 ਤੇ। ਸੋ ਅਜੇ ਵੈਸੇ ਪੋਸਟਮਾਰਟਮ ਦੀ ਰਿਪੋਰਟ ਆਉਣ ਵਾਲੀ ਬਾਕੀ ਆ, ਕਿਉਂਕਿ ਉਹ ਜਦੋਂ ਪੈਨਲ ਹੋਵੇ ਲੰਮਾ ਟਾਈਮ ਲੱਗਦਾ ਹੈ। ਤੇ ਅੱਜ ਵੀ ਜਿਹੜਾ ਪੁਲਿਸ ਨੇ ਉਹਦੇ ਕੋਲ 5 ਦਿਨ ਦਾ ਰਿਮਾਂਡ ਮੰਗਿਆ ਸੀ ਕੋਰਟ ਕੋਲੋਂ, ਤੇ ਉਹਨੂੰ 3 ਦਿਨ ਦਾ ਜਿਹੜਾ ਦਿੱਤਾ ਹੈ। ਪਹਿਲਾਂ 7 ਦਿਨ ਦਾ ਮੰਗਿਆ ਸੀ, 5 ਦਿਨ ਦਾ ਮੰਗਿਆ ਔਰ ਉਸ ਨੇ ਕਿਹਾ ਸੀ ਉਸ ਟਾਈਮ ਕਿ ਮੈਂ ਲਾਲਜੀਤ ਸਿੰਘ ਭੁੱਲਰ ਨੇ ਕਿ ਮੈਂ ਸਰੈਂਡਰ ਕੀਤਾ ਹੈ। ਹੁਣ ਉਹ ਬਿਆਨ ਦੇ ਰਿਹਾ ਮੈਜਿਸਟਰੇਟ ਕੋਲ ਕਿ ਮੇਰਾ ਸੈੱਲਫੋਨ ਜਿਹੜਾ ਗਵਾਚ ਗਿਆ ਤੇ ਕਿਉਂਕਿ ਮੈਨੂੰ ਟਰੈਕ ਕੀਤਾ ਜਾ ਰਿਹਾ ਸੀ, ਤਾਂ ਕਰਕੇ ਮੈਂ ਆਪਣਾ ਜਿਹੜਾ ਸਿਮ ਸੀਗਾ ਉਹਨੂੰ ਡਿਸਟਰੋਏ ਕਰ ਦਿੱਤਾ। ਸੋ ਇੰਨਾ ਕੁਝ ਹੋਣ ਦੇ ਬਾਵਜੂਦ ਹੀ ਉਹਦੇ ਖਿਲਾਫ ਜਿਹੜੀ ਅਜੇ ਕਾਰਵਾਈ ਨਹੀਂ ਹੋ ਰਹੀ। ਸਟੇਟ ਗਵਰਨਮੈਂਟ ਸਟਿਲ ਉਹਨੂੰ ਪ੍ਰੋਟੈਕਟ ਕਰ ਰਹੀ ਹੈ। ਸੋ ਅਸੀਂ ਸਾਰੇ ਕੈਨੇਡਾ ਨਿਵਾਸੀ ਜਿੰਨੇ ਵੀ ਆ, ਕਿਉਂਕਿ ਮੇਰਾ ਜੂਨੀਅਰ ਵੀ ਸੀਗਾ ਤੇ ਨਾ ਵੀ ਜੂਨੀਅਰ ਹੋਵੇ, ਇੱਕ ਐਡੇ ਤਗੜੇ ਅਫਸਰ ਨੂੰ ਘਰ ਸੱਦ ਕੇ ਉਹਨੂੰ ਬੇਇੱਜ਼ਤ ਕਰਨਾ ਔਰ ਆਪਣੇ ਪਿਓ ਵਾਸਤੇ ਟੈਂਡਰ ਮੰਗਣਾ ਕਿੱਡੀ ਸ਼ਰਮਨਾਕ ਗੱਲ ਹੈ। ਸੋ ਸਟੇਟ ਗਵਰਨਮੈਂਟ ਜੇ ਸਟਿਲ ਨੂੰ ਪ੍ਰੋਟੈਕਟ ਕਰ ਰਹੀ ਹੈ ਤਾਂ ਬਹੁਤ ਮਾੜੀ ਗੱਲ ਹੈ। ਅਸੀਂ ਜਿੰਨੇ ਵੀ ਬਾਹਰ ਬੈਠੇ ਪੰਜਾਬੀ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ, ਸਪੈਸ਼ਲ ਪੈਨਲ ਬਣਨਾ ਚਾਹੀਦਾ ਹੈ ਤਾਂ ਕਿ ਪਰਿਵਾਰ ਨੂੰ ਇਨਸਾਫ ਬਣੇ। ਔਰ ਈਵਨ ਕਿ 2 ਬੰਦੇ ਅਰੈਸਟ ਕੀਤੇ ਗਏ, ਉਹਦੇ ਘਰ ਦੇ ਬਾਹਰ ਉਹਦੀ ਬਿਜਲੀ ਕੱਟੀ ਗਈ ਹੈ। ਘਰ ਦੇ ਵਿੱਚ ਵਕੀਲ ਉਸ ਟਾਈਮ ਬੈਠੇ ਸੀਗੇ ਜਦੋਂ ਘਰ ਦੀ ਉਹਦੀ ਬਿਜਲੀ ਕੱਟ ਕੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਉਹ 2 ਬੰਦੇ, ਉਹਨਾਂ ਖਿਲਾਫ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋ ਇਸ ਤੋਂ ਵੱਧ ਹੋਰ ਧੱਕੇਸ਼ਾਹੀ ਕੀ ਹੋ ਸਕਦੀ ਹੈ। ਸੋ ਅਸੀਂ ਸਾਰੇ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ, ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਹਨਾਂ ਦੇ ਪਰਿਵਾਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਰਕਾਰ ਨੂੰ ਗਰੰਟੀ ਦੇਣੀ ਚਾਹੀਦੀ ਹੈ ਕਿ ਉਹਨਾਂ ਨੂੰ ਜਿਹੜੀ ਆ ਉਹ ਸਰਕਾਰੀ ਕੋਈ ਨੌਕਰੀ ਜਦੋਂ ਪੜ੍ਹ ਜਾਣ, ਜਾਂ ਉਹਨਾਂ ਦੀ ਵਾਈਫ ਨੂੰ ਜਿਹੜੀ ਆ ਉਹਦੀ ਥਾਂ 'ਤੇ ਨੌਕਰੀ ਕੋ ਖਾਲਾ। ਵੈਸੇ ਤਾਂ ਸਰਕਾਰੀ ਜੌਬ ਕਰਦੇ ਟੀਚਰ ਨੇ ਤੇ ਫਾਈਨੈਂਸ਼ੀਅਲ ਸਥਿਤੀ ਜਿਹੜੀ ਪਰਿਵਾਰ ਦੀ ਆ ਉਹ ਕਾਫੀ ਜਿਹੜੀ ਡਾਵਾਂਡੋਲ ਹੋ ਜਾਣੀ ਹੈ। ਉਹਦੀ ਵਾਈਫ ਵੀ ਬਾਰ-ਬਾਰ ਕਹਿ ਰਹੀ ਹੈ ਕਿ ਜਿੰਨੇ ਪਰਿਵਾਰ ਦਾ ਬੱਚਿਆਂ ਦਾ ਪੜ੍ਹਾਈ ਦਾ ਖਰਚਾ ਮੈਂ ਇਕੱਲੀ ਜਿਹੜੀ ਉਹ ਇੱਕ ਟੀਚਰ ਦੀ ਜੌਬ ਤੋਂ ਪੂਰਾ ਵੀ ਨਹੀਂ ਕਰ ਸਕਦੀ। ਸੋ ਇਸ ਤੋਂ ਵੱਧ ਹੋਰ ਕੀ ਧੱਕਾ ਹੋ ਸਕਦਾ ਹੈ ਕਿ ਇੱਕ ਸਰਕਾਰੀ ਧੱਕੇਸ਼ਾਹੀ ਦੇ ਵਿੱਚ ਬੰਦਾ ਇੱਕ ਜਿਹੜਾ ਸੁਸਾਈਡ ਕਰ ਦੇ। ਸੋ ਅਸੀਂ ਸਾਰੇ ਜਣੇ ਇੱਥੇ ਇਕੱਤਰ ਹੋਏ ਹਾਂ, ਅਜੇ ਹੋਰ ਸਾਰੇ ਜਣੇ ਆ ਜਾਣੇ ਕਿਉਂਕਿ ਅੱਜ ਸਾਡਾ ਟਾਈਮ ਸਟਾਰਟ ਹੋਇਆ। ਸੋ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਕਰੇ ਤੇ ਪਰਿਵਾਰ ਨੂੰ ਪ੍ਰੋਪਰ ਜਿਹੜਾ ਇਨਸਾਫ ਮਿਲਣਾ ਚਾਹੀਦਾ। ਥੈਂਕ ਯੂ। ਮੈਂ ਇਹਨਾਂ ਦੇ ਮਾਂਗੜ ਸਾਹਿਬ ਦੀ ਜਿਹੜੀ ਨਾ ਇੱਕ ਗੱਲ ਸੀਗੀ ਵੀ ਅਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਮਾਰੇ ਆਏ ਹੋਏ ਆ, ਕਿਉਂਕਿ ਜਿਹੜੀ ਕਰਪਸ਼ਨ ਤੇ ਬਰਾਈਬਰੀ ਜਿਹੜਾ ਬੰਦਾ ਉਹਨੂੰ ਨਹੀਂ ਸਹਿ ਸਕਦਾ ਉਹ ਫਿਰ ਉੱਥੋਂ ਐਗਜ਼ਿਟ ਲੱਭਦਾ ਹੈ। ਉਹ ਐਕਚੁਅਲੀ ਮੈਂ ਉਹਨੂੰ ਆਪਣੇ ਸਾਰੇ ਸਿਸਟਮ ਨੂੰ ਆਪਣੇ ਵਾਸਤੇ ਨਹੀਂ ਉਹਦੀ ਗੱਲ ਕਰਦਾ, ਮੈਂ ਸਾਰਿਆਂ ਵਾਸਤੇ ਕਲੈਕਟਿਵ ਕਰਦਾ। ਪਰ ਮੈਂ ਜਿਹੜਾ ਆਪਣਾ ਐਕਸਪੀਰੀਅੰਸ ਹੈ ਇੱਕ ਵਾਰੀ ਦੱਸਦਾ। ਮੈਂ ਜਦੋਂ ਇੱਥੇ ਸਰਵਿੰਗ ਜੱਜ ਸੀਗਾ ਤੇ ਜੱਜ ਸਾਹਿਬ ਆਏ ਸੀ ਕੋਈ, ਉਹ ਮੈਨੂੰ ਦੱਸਣ ਲੱਗ ਗਏ ਸੀ, ਗੱਲਾਂ ਕਰਨ ਲੱਗ ਗਏ। ਉਹ ਕਹਿੰਦੇ ਜੀ ਤੁਸੀਂ ਤਾਂ ਉਸ ਸਿਸਟਮ ਨੂੰ ਛੱਡ ਕੇ ਆ ਗਏ, ਅਸੀਂ ਉਹਦੇ ਨਾਲ ਲੜਦੇ ਆਏ ਹਾਂ, ਅਸੀਂ ਉਹਦੇ ਨਾਲ ਲੜ ਰਹੇ ਹਾਂ। ਤੇ ਮੈਂ ਕਿਹਾ ਵੀ ਅਸੀਂ ਉਹਨੂੰ ਛੱਡ ਕੇ ਆ ਗਏ ਆਪਦੀ ਲੈਂਡ ਨੂੰ, ਅਸੀਂ ਆਪਣਾ ਪੇਨ ਕਰਨ ਲੱਗੇ ਡਿਸਕ੍ਰਾਈਬ ਵੀ ਉਸ ਨੂੰ ਸਹਿਣ ਦਾ ਪੇਨ ਜ਼ਿਆਦਾ ਕਿ ਉਹਨੂੰ ਛੱਡ ਕੇ ਜਾਣ ਦਾ ਫਾਇਦਾ ਨਾ। ਮੈਂ ਉਹਨੂੰ ਫਿਰ ਇਹਨਾਂ ਦੇ ਜਿਹੜੀ ਉਹ ਗੱਲ ਤੋਂ ਮੈਨੂੰ ਚੇਤਾ ਆ ਗਿਆ ਵੀ ਕਦੇ ਕਿਸੇ ਨੂੰ ਆਪਣਾ ਪਿੰਡ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ, ਕਦੇ ਕਿਸੇ ਦਾ ਆਪਣੇ ਲੋਕ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਯਾਦ ਵਤਨ ਦੀ ਜਦ ਵੀ ਆ ਜਾਏ ਤਾਂ ਦਿਲ ਹੌਕਾ ਜਿਹਾ ਭਰਦਾ, ਕਦੇ ਕਿਸੇ ਦਾ ਪਿੰਡ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਯਾਦ ਹੈ ਮੈਨੂੰ ਜਦ ਉੱਥੇ ਮੈਂ ਕੁਝ ਕੋਸ਼ਿਸ਼ ਚੰਗਾ ਕਰਨੇ ਦੀ ਕੀਤੀ ਸੀ, ਅਜੇ ਨਹੀਂ ਭੁੱਲਿਆ ਜੋ ਬਦਲੇ ਵਿੱਚ ਮੇਰੇ ਨਾਲ ਬੀਤੀ ਸੀ। ਦੂਰ ਰਹਿਣ ਨਾਲ ਵਤਨ ਦਾ ਪਿਆਰ ਨਹੀਂ ਮਰਦਾ, ਕਦੇ ਕਿਸੇ ਦਾ ਆਪਣੇ ਲੋਕ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਯਾਦ ਹੈ ਮੈਨੂੰ ਵਿੱਚ ਜਹਾਜ਼ ਤੇ ਬੈਠ ਕੇ ਸੀ ਜਦ ਮੈਂ ਸੋਚਾਂ ਨੂੰ ਥੋੜਾ ਸੀ, ਮੈਨੂੰ ਇੰਜ ਵੀ ਲੱਗਿਆ ਕਿ ਮੈਂ ਧੋਖਾ ਦੇ ਗਿਆ ਲੋਕਾਂ ਨੂੰ। ਨਾਲ ਜਹਾਜ਼ ਦੇ ਸੀ ਸਭ ਦਾ ਤਰਦਾ ਆਇਆ, ਦਿਲ ਹੌਕੇ ਜੇ ਭਰਦਾ, ਕਦੇ ਕਿਸੇ ਦਾ ਆਪਣਾ ਪਿੰਡ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਅਸੀਂ ਇੱਥੇ ਐਵੇਂ ਨਹੀਂ ਬੈਠੇ, ਇਹ ਜਿਹੜਾ ਸਾਨੂੰ ਜਾਣਦੇ ਵੀ ਨਹੀਂ ਹੈ। ਸਾਡੇ ਸਕੂਲਾਂ 'ਚੋਂ ਉਹ ਪੜ੍ਹੇ ਹੋਏ ਨੇ, ਇਹਨਾਂ ਦੇ ਖਾਲਸਾ ਕਾਲਜ 'ਚ ਪੜ੍ਹੇ ਨੇ, ਸਾਡੇ ਯੂਨੀਵਰਸਿਟੀ 'ਚ ਪੜ੍ਹੇ ਨੇ। ਅਸੀਂ ਉਹਨੂੰ ਦਰਦ ਨੂੰ ਸਮਝਦੇ ਹਾਂ ਕਿ ਇਹ ਦਰਦ ਸਾਨੂੰ ਸਾਰਿਆਂ ਨੂੰ ਆਪਣੇ ਕਰੀਅਰ ਦੇ ਵਿੱਚ, ਆਪਣੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਛੂਹਿਆ। ਫਿਰ ਉਹਨੂੰ ਆਪਣੇ ਤਰੀਕੇ ਨਾਲ ਡੀਲ ਕੀਤਾ, ਉਹਨੇ ਵਿਚਾਰੇ ਨੇ ਆਪਣੇ ਤਰੀਕੇ ਨਾਲ ਇਸ ਤਰ੍ਹਾਂ ਡੀਲ ਕੀਤਾ ਕਿ ਸਾਰੀ ਇਹ ਜਿਹੜੀ ਹੈ ਸਿਚੁਏਸ਼ਨ ਕ੍ਰੀਏਟ ਹੋਈ ਹੈ। ਪਰ ਜਿਵੇਂ ਇਹਨਾਂ ਨੇ ਪਹਿਲਾਂ ਕਿਹਾ ਵੀ ਇਹਨਾਂ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਾਂ ਜਿਹੜੀ ਹੈ ਉਹ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਵਿਜ਼ੀਬਲ ਹੈ, ਜਿਵੇਂ ਉਹ ਤਾਰਾਂ ਕੱਟਣੀਆਂ, ਹੋਰ ਇਹੋ ਜਿਹੀਆਂ ਚੀਜ਼ਾਂ ਕਰਨੀਆਂ।
ਤੋ ਇਹ ਬੜਾ ਸਾਡਾ ਇੱਥੇ ਮੈਂ ਦੇਖਿਆ ਕੋਈ ਵਾਰੀ ਉੱਥੋਂ ਦੇ ਲੋਕ ਕਹਿੰਦੇ ਜੀ ਵਤਨ ਨੂੰ ਵਾਪਸ ਆ ਜਾਓ ਜੀ, ਇਹ ਕਰ ਦਿਓ ਉਹ ਕਰ ਦਿਓ ਜੀ। ਦੇਖੋ ਵਤਨ ਨੂੰ ਵਾਪਸ ਤਾਂ ਲੋਕੀ ਤਾਂ ਹੀ ਆਉਣਗੇ ਨਾ ਵੀ ਜੇ ਉੱਥੇ ਕੋਈ ਹੈ ਜਾਂ এনवायरमेंट ਹੋਊਗਾ। ਹੁਣ ਦੇਖੋ ਉੱਥੇ ਸਾਰੇ ਤੰਤਰ ਦਾ ਜ਼ੋਰ ਗੁੰਡਾਗਰਦੀ ਨੂੰ ਸਪੋਰਟ ਕਰਨ ਵਾਸਤੇ ਲੱਗਿਆ ਹੋਇਆ। ਜਿਨ੍ਹਾਂ ਨਾਲ ਗੁੰਡਾਗਰਦੀ ਹੋਈ ਆ, ਜਿਹੜੇ ਵਿਕਟਿਮਾਈਜ਼ ਹੋਏ ਨੇ, ਉਹ ਵਿਚਾਰੇ ਲੇਰ ਨਹੀਂ ਕਰਦੇ। ਇਹ ਮੁਲਕ ਨੇ ਭਾਵੇਂ ਜਿਹੋ ਜਿਹਾ ਮਰਜ਼ੀ ਮਾੜਾ ਹੋ ਜਾਏ, ਮੈਨੂੰ ਪਤਾ ਵੀ ਲੋਕਾਂ ਨੇ ਕਹਿਣਾ ਵੀ ਇੱਥੇ ਵੀ ਆਹ ਹੁੰਦਾ ਜੀ, ਇੱਥੇ ਵੀ ਆਹ ਹੁੰਦਾ, ਪਰ ਕਿਸੇ ਵੀ ਮੰਤਰੀ ਸੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੀ ਹਿੰਮਤ ਨਹੀਂ ਹੈ ਵੀ ਕਿਸੇ ਨੇ ਕ੍ਰਾਈਮ ਕੀਤਾ ਉਹਦੇ ਆ ਕੇ ਨਾਲ ਖੜ ਜੂਗਾ। ਸਿਪਾਹੀ ਨੂੰ ਭਾਵੇਂ ਜਿੱਡਾ ਮਰਜ਼ੀ ਤਾਕਤਵਰ ਹੋਵੇ ਪੋਲੀਟੀਸ਼ੀਅਨ, ਭਾਵੇਂ ਪ੍ਰਾਈਮ ਮਿਨਿਸਟਰ ਹੋਵੇ, ਹੀ ਵਿਲ ਨਾਟ ਈਵਨ ਡੇਅਰ ਟੂ ਕਾਲ ਐਨੀਬਡੀ। ਕੰਪੇਅਰ ਕਰਦੇ ਫਿਰ ਇਸ ਤਰ੍ਹਾਂ। ਅਸੀਂ ਇੱਥੋਂ ਦੀਆਂ ਹੁਣ ਤਾਈਆਂ ਅਸੀਂ ਸਮਝਦੇ ਹਾਂ, ਉੱਥੋਂ ਦੀਆਂ ਵਿਸ਼ੇਸ਼ਤਾਈਆਂ ਅਸੀਂ ਸਮਝਦੇ ਹਾਂ, ਪਰ ਜੇ ਅਸੀਂ ਜਦੋਂ ਉਹਨਾਂ ਨੂੰ ਸਾਰਿਆਂ ਨੂੰ ਤੱਕੜੀ ਤੋਲਦੇ ਹਾਂ ਨਾ, ਸਾਨੂੰ ਇਸ ਕਰਕੇ ਇਹ ਚੀਜ਼ ਸੇਫ ਤੇ ਸਿਕਿਉਰ ਲੱਗਦੀ ਹੈ। ਉੱਥੇ ਸਾਨੂੰ ਜਦੋਂ ਟਿਕਟ ਕਟਾ ਕੇ ਉਤਰਦੇ ਵੀ ਆ ਨਾ, ਜਿਹੜੀ ਕਿਤੇ ਤੇ ਪੋਸਟ ਪਾਈ ਹੁੰਦੀ ਹੈ, ਬੰਦੇ ਡਿਲੀਟ ਕਰਕੇ ਜਾਂਦੇ ਕਈ, ਵੀ ਜੇ ਉਹਨੂੰ ਪਤਾ ਲੱਗਿਆ ਤਾਂ ਕੀ ਹੋ ਜਾਊਗਾ। ਇੰਨਾ ਡਰ ਜਾਣੀ ਸਾਡੇ ਅੰਦਰ ਪਾਇਆ ਹੋਇਆ ਉੱਥੋਂ ਦੇ, ਮਤਲਬ ਇੰਨੀ ਦੇਰ ਦੇ ਬਾਅਦ ਵੀ ਅਸੀਂ 70 72 ਸਾਲ ਦੀ ਉਮਰ ਹੋ ਗਈ, ਲੋਕੀ ਹਲੇ ਵੀ ਨਹੀਂ ਭਾਜੀ ਆਪਾਂ ਕਾਹਨੂੰ ਇਹ ਗੱਲ ਕਹਿਣੀ ਹੈ, ਐ ਹੋ ਜੂ ਉੱਥੇ ਐ ਹੋ ਜੂ। ਇਸ ਕਰਕੇ ਤੁਸੀਂ ਦੇਖੋ ਜਿਹੜੇ ਬੰਦੇ ਉਸ ਸਿਸਟਮ 'ਚ ਕੰਮ ਕਰਦੇ ਆ ਉਹਨਾਂ ਦਾ ਕਿੰਨਾ ਔਖਾ ਹੋਊਗਾ। ਸੋ ਵੀ ਆਲ ਆਪਾਂ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਇਹ ਗਗਨਦੀਪ ਸਿੰਘ ਰੰਧਾਵਾ ਦਾ ਕੇਸ ਹੈ, ਇਸ ਨੂੰ ਰਿਜ਼ੋਲਵ ਕਰੋ, ਸਾਰੀ ਸਿਚੁਏਸ਼ਨ ਨੂੰ ਸੋਲਵ ਕਰੋ। ਇਹਨਾਂ ਨੂੰ ਜਿਹੜਾ ਬਣਦਾ ਜਿਹੜਾ ਜਸਟਿਸ ਆ ਉਹ ਮਿਲਣਾ ਚਾਹੀਦਾ। ਜਿਹੜੇ ਬੰਦੇ ਨੇ ਇਹ ਕ੍ਰਾਈਮ ਕੀਤਾ ਉਹ ਜ਼ਰੂਰ ਬਿਹਾਈਂਡ ਬਾਰ ਹੋਣੇ ਚਾਹੀਦੇ ਨੇ, ਤੇ ਛੇਤੀ ਤੋਂ ਛੇਤੀ ਹੋਣੇ ਚਾਹੀਦੇ ਆ। ਜਿੰਨੀ ਦੇਰ ਜ਼ਿਆਦਾ ਉਹ ਘਸੀਟੇ ਜਾਣਗੇ ਤਾਂ ਉਨੀ ਦੇਰ ਇਹ ਪਤਾ ਲੱਗਿਆ ਵੀ ਇਹ ਸਿਸਟਮ ਜਿਹੜਾ ਹੈਗਾ ਇਹ ਕਰਪਸ਼ਨ ਤੇ ਬਰਾਈਬਰੀ ਦੇ ਨਾਲ ਹੈ। ਥੈਂਕ ਯੂ ਸਰ। ਇੱਥੇ ਇਕੱਠੇ ਹੋਣਾ, ਗਗਨ ਰੰਧਾਵਾ ਜੀ ਬਾਰੇ ਗੱਲ ਕਰਨਾ ਕਿਵੇਂ ਦੇਖਦੇ ਹੋ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਸਾਰੀ ਕਮਿਊਨਿਟੀ ਦੇ ਇੱਥੇ ਨਾਲ ਆਣਾ ਤੇ ਕੀ ਕੁਝ ਕੀਤਾ ਜਾ ਸਕਦਾ ਹੈ, ਇੱਥੋਂ ਆਪਾਂ ਕਿਵੇਂ ਇੱਕ ਸਪੋਰਟ ਦੇ ਸਕਦੇ ਹਾਂ ਸਰ? ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ। ਗਗਨ ਰੰਧਾਵਾ ਸਾਡਾ ਛੋਟਾ ਵੀਰ, ਉਹ ਇੱਕ ਗਗਨ ਰੰਧਾਵਾ ਆ। ਅੱਜ ਉਹ ਸਾਡਾ ਵੀਰ, ਅਸੀਂ ਸਾਰੇ ਦਰਦੀ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਆ, ਕੋਈ ਨਾ ਕੋਈ ਅਸੀਂ ਇਨਸਾਨੀਅਤ ਦੇ ਨਾਤੇ ਜੁੜੇ ਹੋਏ ਆ। ਨਾ ਇਹ ਪਹਿਲਾ ਆ ਨਾ ਇਹ ਆਖਰੀ ਹੋਣਾ। ਜਿੰਨਾ ਦੇਰ ਜਿਹੜਾ ਕਰਪਟ ਸਿਸਟਮ ਹੈ, ਜਿੰਨੀ ਦੇਰ ਉਹ ਨਹੀਂ ਫਿਕਸ ਹੁੰਦਾ, ਉਨੀ ਦੇਰ ਗਗਨ ਰੰਧਾਵਾ ਸਾਡੇ ਵੀਰ ਕੋਈ ਨਾ ਕੋਈ ਵਿਕਟਮ ਬਣਦੇ ਰਹਿਣੇ ਆ। ਅੱਜ ਇੱਕ ਲਾਲਜੀਤ ਭੁੱਲਰ ਦੇ ਉੱਤੇ ਦੋਸ਼ ਲੱਗਦੇ ਆ, ਕੱਲ੍ਹ ਨੂੰ ਨਵੇਂ ਲਾਲਜੀਤ ਭੁੱਲਰ ਜੰਮਦੇ ਰਹੇ ਆ। ਸੋ ਗੱਲ ਹੈ ਸਿਸਟਮ ਨੂੰ ਕਰੈਕਟ ਕਰਨ ਦੀ, ਜਿਹਦੇ ਕਰਕੇ ਜਿਹੜੀ ਹੁਣੇ ਹੈਰੀ ਸਾਹਿਬ ਨੇ ਗੱਲ ਕੀਤੀ ਆ ਵੀ ਅਸੀਂ ਬੈਠੇ ਕਿਉਂ ਆਏ, ਅਸੀਂ ਇਹਨਾਂ ਹੀ ਚੀਜ਼ਾਂ ਕਰਕੇ ਬੈਠੇ। ਅੱਧੇ MLA MPs ਨੂੰ ਇਹ ਨਹੀਂ ਪਤਾ ਹੋਣਾ ਵਾਟ ਇਜ਼ ਦਾ ਫੁੱਲ ਫਾਰਮ ਆਫ PhD, ਉਹਦੇ ਮਗਰ ਕਿੰਨੀ ਜ਼ੱਦੋ-ਜ਼ਹਿਦ ਹੈ, ਕੀ ਕੁਛ ਹੈ, ਉਹ ਉਹਨਾਂ ਦੇ ਪਰਿਵਾਰ ਜਾਣਦੇ ਆ ਜਾਂ ਉਹ ਸ਼ਖਸ ਜਾਣਦਾ ਸੀ। ਠੀਕ ਹੈ, ਤੇ ਅਸੀਂ ਇਹ ਇੱਕ 5 ਸਾਲ ਇਹ ਸੋਚਣ ਲਈ ਕੁਐਸਚਨ ਹੈ ਸਾਡੇ ਲੋਕਾਂ ਨੂੰ ਕਿ ਅਸੀਂ ਅੱਗੇ ਕਿਹਨਾਂ ਨੂੰ ਲੈ ਕੇ ਆਉਣਾ। IAS ਬਣਨਾ, PCS ਬਣਨਾ, IPS ਬਣਨਾ, ਇਟਸ ਨਾਟ ਏ ਈਜ਼ੀ ਟਾਸਕ। PhD ਕਰਨੀ ਇਟਸ ਨਾਟ ਏ ਈਜ਼ੀ ਟਾਸਕ। ਸਾਡੇ ਵਰਗੇ ਅੰਡਰਗ੍ਰੈਡ ਚੋਂ ਹੀ ਕਈ ਵਾਰੀ ਫੇਲ ਹੋ ਕੇ ਅਸੀਂ ਮਾਸਟਰਸ ਤੱਕ ਪਹੁੰਚਦੇ ਹਾਂ, ਤੇ PhD ਤਾਂ ਬਹੁਤ ਵੱਡਾ ਇੱਕ ਸਵਾਲ ਹੈ। ਸੋ ਇਹ ਗੱਲ ਉਸ ਸਿਸਟਮ ਦੇ ਅਗੇਂਸਟ ਹੈ। ਗੱਲ ਇਹ ਆ ਅਸੀਂ ਸਿਸਟਮ ਕਰੈਕਟ ਕਰਨ ਦੀ ਗੱਲ ਕਰਦੇ ਹਾਂ। ਇੱਥੇ ਬੈਠ ਕੇ ਵੀ ਜਦੋਂ ਅਸੀਂ ਮੀਡੀਆ ਤੇ ਗੱਲ ਕਰਦੇ ਹਾਂ, ਮੈਂ ਫਰਾਈਡੇ ਪੂਰਾ ਇਹਦੇ ਉੱਤੇ ਤਕਰੀਬਨ ਅਸੀਂ ਪੌਣਾ ਘੰਟਾ ਗੱਲ ਕੀਤੀ ਆ ਕਿ ਗੱਲ ਸਿਸਟਮ ਨੂੰ ਕਰੈਕਟ ਕਰਨਾ ਪਊਗਾ। ਅਦਰਵਾਈਜ਼ ਅੱਜ ਸਾਡਾ ਵੀਰ ਗਗਨ ਰੰਧਾਵਾ ਆ, ਕੱਲ੍ਹ ਨੂੰ ਹੋਰ ਵੀਰ ਵਿਕਟਮ ਜਿਹੜੇ ਬਣਦੇ ਰਹਿਣਗੇ। ਅੱਜ ਹੀ ਤੁਸੀਂ ਦੇਖੋ ਅੱਜ ਕਿੰਨੀ ਸੋਸ਼ਲ ਮੀਡੀਆ ਦੇ ਉੱਤੇ ਟਿਕਟੌਕ ਦੇ ਉੱਤੇ ਇੱਕ ਲੇਡੀ ਸਾਡੀ ਭੈਣ ਇੱਥੋਂ ਵੈਨਕੂਵਰ ਤੋਂ ਗਈ ਹੋਈ ਆ, ਸ਼ੀ ਇਜ਼ ਅ ਨਿਊ ਵਿਕਟਮ। ਸੋ ਵਿਕਟਮ ਕੈਨ ਬੀ ਚੇਂਜਡ ਅੰਟਿਲ the system will change। ਸਾਨੂੰ ਲੋੜ ਹੈ ਇੱਥੋਂ ਬੈਠ ਕੇ ਅਸੀਂ ਇੱਥੇ ਬੈਠ ਕੇ ਸਾਨੂੰ ਕੋਈ ਚਾਹ ਨਹੀਂ ਹੈਗਾ ਵੀ ਅਸੀਂ 2-2 ਘੰਟੇ 3-3 ਘੰਟੇ ਸ਼ੀਨਾ ਸਾਹਿਬ, ਧਾਲੀਵਾਲ ਸਾਹਿਬ, ਜਿੰਨੇ ਵੀ ਸਾਡੇ ਮੀਡੀਆ ਮੰਚ ਸਾਹਿਬ, ਜਿੰਨੇ ਵੀ ਪਾਰਟਨਰਸ ਹੈਗੇ ਆ, ਸਾਨੂੰ ਕੋਈ ਉਹਦਾ ਇੱਥੇ ਇੰਡੀਆ ਦੀ ਗੱਲ ਕਰਨ ਦਾ ਕੋਈ ਪੈਸਾ ਨਹੀਂ ਮਿਲਦਾ। ਕਈ ਕਹਿੰਦੇ ਆ ਵੀ ਹਾਂਜੀ ਤੁਸੀਂ, ਮੈਂ ਗੱਲ ਕਰਦਾ, ਪਰ ਸਾਡੇ ਅੰਦਰ ਦਰਦ ਹੈ। ਅਸੀਂ ਜਾਗਦੇ ਕੈਨੇਡਾ 'ਚ ਹਾਂ, ਸੌਂਦੇ ਆਮ ਸੌਰੀ ਆਈ ਡੋਂਟ ਨੋ ਇਟ, ਆਈ ਕੁਡ ਬੀ ਬਾਇਸਡ, ਪਰ ਅਸੀਂ ਸੌਂਦੇ ਜਿਹੜੇ ਆ ਉਹ ਆਪਣੀ ਮਾਂ ਭੂਮੀ 'ਚ ਆ, ਜਿੱਥੇ ਅਸੀਂ ਜੰਮੇ ਆ, ਜਿਹਦੀ ਮਿੱਟੀ ਸਾਨੂੰ ਲੱਗੀ ਹੋਈ ਆ। ਸੋ ਸਾਡਾ ਮਰਦੇ ਦਮ ਤੱਕ, ਮੈਂ ਤਾਂ ਇਹ ਕਹਿੰਦਾ ਵੀ ਮੈਂ ਇਹ ਕਹਿੰਦਾ ਉਹਨਾਂ ਆਪਣੇ ਨਿਆਣਿਆਂ ਨੂੰ ਵੀ ਮਰਦੇ ਦਮ ਤੱਕ ਵੀ ਅਸੀਂ ਉਹਦੀ ਬੈਟਰਮੈਂਟ ਦੇ ਲਈ ਅਸੀਂ ਲੜਦੇ ਰਹਾਂਗੇ। ਜਿੱਦਾਂ ਵੀ ਹੋ ਸਕਿਆ ਅਸੀਂ ਸਿਸਟਮ ਦੇ ਖਿਲਾਫ ਬੋਲਾਂਗੇ ਵੀ। ਅਸੀਂ ਜਿੰਨੀ ਦੇਰ ਸਿਸਟਮ ਕਰਪਟ ਨਹੀਂ ਹੁੰਦਾ, ਕਰਪਟ ਤੋਂ ਸਹੀ ਨਹੀਂ ਹੁੰਦਾ, ਅਸੀਂ ਉਹਦੇ ਵਿੱਚੋਂ ਨਿਕਲ ਕੇ ਆਏ ਕਿਉਂ ਆ, ਜਿੰਨੀ ਦੇਰ ਉਹ ਕੁਐਸਚਨ ਦਾ ਜਵਾਬ ਨਹੀਂ ਮਿਲਦਾ ਕਿ ਉੱਥੇ ਸਿਸਟਮ ਬੈਠ ਹੋ ਗਿਆ ਨਾ ਇੱਥੋਂ ਜਾਣਾ ਆ। ਮਾਨ ਸਾਹਿਬ ਕਹਿ ਰਹੇ ਆ ਉੱਥੇ ਸਕੂਲਾਂ ਯੂਨੀਵਰਸਿਟੀਆਂ ਦੇ ਵਿੱਚ ਸਟਰੈਂਥ ਵੱਧ ਗਈ ਆ। ਰੀਜ਼ਨ ਸਾਰਿਆਂ ਨੂੰ ਪਤਾ ਕਿ ਜੇ ਕੈਨੇਡਾ ਅੱਜ ਕੈਨੇਡਾ ਦੁਆਰਾ ਉਹ ਬੱਚਿਆਂ ਨੂੰ ਲੈਣਾ ਸ਼ੁਰੂ ਕਰ ਦੇਵੇ, ਆਸਟ੍ਰੇਲੀਆ ਲੈਣਾ ਸ਼ੁਰੂ ਕਰ ਦੇਵੇ, UK ਲੈਣਾ ਸ਼ੁਰੂ ਕਰ ਦੇਵੇ, ਤਾਂ ਉੱਥੇ ਰਹਿਣ ਨੂੰ ਕੌਣ ਤਿਆਰ ਆ?
ਮੇਰੇ ਇਲਾਕੇ ਦੇ ਜਿਹੜੇ ਚਾਹੇ ਅਕਾਲੀ ਦਲ ਦੇ ਉੱਥੇ ਸਰਕਲ ਪ੍ਰਧਾਨ ਹੈ, ਜਿਹੜੇ ਸਾਡੇ ਬਡੀਜ਼ ਨੇ, ਚਾਹੇ ਉਹ ਅੱਜ ਆਮ ਆਦਮੀ ਪਾਰਟੀ ਦੇ ਨੇ, ਕਾਂਗਰਸ ਦੇ ਨੇ, ਮੈਂ ਕਹਿੰਦਾ ਹੱਥ ਖੜਾ ਕਰਕੇ ਦੱਸੋ ਕਿੰਨਿਆਂ ਦੇ ਬੱਚੇ ਉੱਥੇ ਨੇ, ਉਹਨਾਂ ਦੇ ਕਿੰਨਿਆਂ ਦੇ ਬੱਚੇ ਉੱਥੇ ਨੇ। ਸੋ ਜਿੰਨੀ ਦੇਰ ਉਸ ਸਿਸਟਮ ਦੇ ਵਿੱਚੋਂ ਤੁਸੀਂ ਆਪ ਆਪਣੇ ਬੱਚਿਆਂ ਨੂੰ ਸੇਫ ਹੈਵਨ ਦੇ ਵਿੱਚ ਭੇਜ ਕੇ ਤਾਂ ਤੁਸੀਂ ਆਪ ਉੱਥੇ ਸਾਰੀਆਂ ਜਿਹੜੀਆਂ ਉਹ ਮੌਜਾਂ ਮਾਣਦੇ ਆ, ਉਨੀ ਦੇਰ ਲੋਕਾਂ ਦੇ ਬੱਚੇ ਜਿਹੜੇ ਆ ਉਹ ਸ਼ਿਕਾਰ ਹੁੰਦੇ ਰਹਿਣਗੇ, ਜਿੰਨੀ ਦੇਰ ਉਹਨਾਂ ਦੇ ਆਪਣੇ ਬੱਚੇ ਉਸ ਸਿਸਟਮ ਦੇ ਵਿੱਚ ਨਹੀਂ ਪੜ੍ਹਦੇ। ਮੇਰੇ ਮਦਰ ਫਾਦਰ ਦੋਨੋਂ ਗਵਰਨਮੈਂਟ ਸਕੂਲ ਟੀਚਰ ਸੀਗੇ, ਉਹ ਕਹਿੰਦੇ ਸੀ ਦੇयर इज नो ਵੇ ਮਾਈ ਕਿਡਸ ਵਿਲ ਗੋ ਟੂ ਐਨੀ ਪ੍ਰਾਈਵੇਟ ਸਕੂਲ, ਦੈਨ ਵੀ ਡੋਂਟ ਬਲੀਵ ਇਨ ਦ ਸਿਸਟਮ ਦੈਟ ਵੀ ਟੀਚ ਇਨ। ਠੀਕ ਹੈ, ਔਰ ਅਸੀਂ ਉੱਥੋਂ ਹੀ ਪੜ੍ਹੇ ਹਾਂ, ਉੱਥੋਂ ਹੀ ਇੰਜੀਨੀਅਰਿੰਗਾਂ ਕੀਤੀਆਂ, ਸਾਡੇ ਨਾਲ ਦੇ ਡਾਕਟਰ ਬਣੇ ਆ, ਇੰਜੀਨੀਅਰ ਬਣਿਆ, ਜਿਹੜੇ ਸਭ ਤੋਂ ਇੰਟੈਲੀਜੈਂਟ ਸੀ ਉਹਨਾਂ ਹੀ ਗਵਰਨਮੈਂਟ ਸਕੂਲਾਂ ਨੇ। ਆ ਸਾਰੇ ਹੈਲੀ ਧਾਲੀਵਾਲ ਹੋਣੀ, ਜਿਹੜੀ ਸਾਡੀ ਜਿੰਨੀ ਜਨਰੇਸ਼ਨ ਹੈ, ਮੇਰਾ ਖਿਆਲ 90% ਮਸਟ ਗੋ ਟੂ ਦੋ। ਪਰ ਇਹ ਸਾਡੇ ਲੋਕਾਂ ਨੂੰ ਸੋਚਣਾ ਪਊਗਾ ਵੀ ਅਸੀਂ ਕਿਉਂ ਜਿਹੜਾ ਇਹ ਸਿਸਟਮ ਹੈ ਇਹਨੂੰ ਡਿਲੂਟ ਕੀਤਾ। ਅਸੀਂ ਕੀਤਾ, ਪੋਲੀਟੀਸ਼ੀਅਨ ਦਾ ਰੋਲ ਘੱਟ ਹੈ, ਸਾਡਾ ਰੋਲ ਵੱਧ ਹੈ। ਸੋ ਇਸ ਫਿਕਸ ਵੀ ਅਸੀਂ ਕਰਨਾ ਹੈ, ਲੋਕਾਂ ਨੂੰ ਡੇਅਰ ਕਰਨਾ ਪੈਣਾ, ਹੌਸਲਾ ਕਰਨਾ ਪੈਣਾ, ਔਰ ਸਿਸਟਮ ਕਰੈਕਟ ਹੋਊਗਾ ਤਾਂ ਗਗਨ ਰੰਧਾਵਾ ਨਹੀਂ ਵਿਕਟਮ ਬਣਨਗੇ, ਨਹੀਂ ਤਾਂ ਬਣਦੇ ਰਹਿਣਗੇ। ਥੈਂਕ ਯੂ ਜੀ। ਆਵਾਜ਼ ਉਠਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਮੈਂ ਥੋੜਾ ਜਿਹਾ ਹੋ ਸਕਦਾ ਹਟ ਕੇ ਗੱਲ ਕਰ ਜਾ, ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਸੀਗੀ ਤੇ ਇਹਨਾਂ ਨੇ ਮਾਨ ਸਾਹਿਬ ਆਪ ਕਹਿੰਦੇ ਸੀ ਵੀ ਕੋਈ ਵੀ ਕਿਤੇ ਵੀ ਲੀਡਰ ਆਵੇ ਤੇ ਸਾਰਿਆਂ ਨੂੰ ਹੱਕ ਹੈਗਾ ਬੋਲਣ ਦਾ। ਧਾਲੀਵਾਲ ਸਾਹਿਬ ਨੇ ਹੁਣੇ ਕਿਹਾ ਵੀ ਇੱਥੋਂ ਫਲਾਈਟ ਲੈਣ ਵੇਲੇ ਪੰਜਾਬੀਆਂ ਨੂੰ ਇਹ ਦੇਖਣਾ ਪੈਂਦਾ ਵੀ ਫੇਸਬੁੱਕ ਦੇ ਉੱਤੇ ਕੋਈ ਪੁਰਾਣੀ ਪੋਸਟ ਇੱਦਾਂ ਦੀ ਤਾਂ ਨਹੀਂ ਹੈ ਸਰਕਾਰ ਦੇ ਖਿਲਾਫ ਹੈ। ਉੱਥੇ ਵੀ ਜੇ ਕੋਈ ਉਹਨਾਂ ਨੂੰ ਸਵਾਲ ਕਰਦਾ ਤੇ ਮੈਨੂੰ ਲੱਗਦਾ ਵੀ ਪਿਛਲੇ 50-60 ਸਾਲਾਂ ਦੇ ਵਿੱਚ ਪਹਿਲੀ ਵਾਰ ਇੱਦਾਂ ਦੀ ਸਰਕਾਰ ਆਈ ਹੈ ਵੀ ਜਿਹੜਾ ਇਹ ਕਹਿ ਕੇ ਉਹ ਬਣੇ ਸੀਗੇ ਵੀ ਕੋਈ ਵੀ ਬੰਦਾ ਕਿਸੇ ਨੂੰ ਵੀ ਸਵਾਲ ਕਰ ਸਕਦਾ, ਤੇ ਅੱਜ ਕੋਈ ਵੀ ਬੰਦਾ ਛੱਡੋ, ਕੋਈ ਵੀ ਉੱਥੇ ਵੀ ਵੱਡੇ ਤੋਂ ਵੱਡਾ ਮੀਡੀਆ ਵੀ ਜਿਹੜਾ ਉਹ ਵੀ ਉਹਨਾਂ ਨੂੰ ਸਵਾਲ ਨਹੀਂ ਕਰ ਸਕਦਾ। ਸੋ ਇਸੇ ਕਰਕੇ ਆਪਾਂ ਇੱਥੇ ਇਕੱਠੇ ਹੋਏ ਹਾਂ ਵੀ ਕਿਉਂਕਿ ਇੱਥੋਂ ਸਾਨੂੰ ਆਜ਼ਾਦੀ ਆ, ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ, ਹੈ ਨਾ। ਸਾਨੂੰ ਇੱਥੋਂ ਰਹਿ ਕੇ ਉੱਥੋਂ ਦੇ ਲੋਕਾਂ ਨੂੰ ਵੀ ਥੋੜ੍ਹਾ ਬਹੁਤਾ ਜਾਗਰੂਕ ਕਰਨ ਦੀ ਲੋੜ ਆ। ਤੇ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ, ਜਿਸ ਤਰ੍ਹਾਂ ਗਗਨ ਰੰਧਾਵਾ ਜੀ ਦੇ ਨਾਲ ਹੋਇਆ, ਇਹ ਵੈਸੇ ਤਾਂ ਬੜਾ ਅਨਫੋਰਚੂਨੇਟ ਆ, ਪਰ ਅਗਾਂਹ ਵੀ ਹੁੰਦਾ ਰਹੇਗਾ ਕਿਉਂਕਿ ਪਾਵਰ ਜਿਹੜੀ ਆ ਉੱਥੇ ਲੀਡਰਾਂ ਦੇ ਹੱਥ ਦੇ ਵਿੱਚ ਹੈਗੀ ਆ, ਤੇ ਉਹ ਪਿਛਲੇ ਸਮੇਂ 'ਚ ਵੀ ਮਿਸਯੂਜ਼ ਕਰਦੇ ਰਹੇ ਆ ਤੇ ਗਾਂਹ ਵੀ ਕਰਦੇ ਰਹਿਣਗੇ। ਪਰ ਜੇ ਅਸੀਂ ਇਕਜੁੱਟ ਹੋ ਕੇ ਆਵਾਜ਼ ਉਠਾਵਾਂਗੇ ਫਿਰ ਉਹਨਾਂ ਦੇ ਮਨਾਂ 'ਚ ਥੋੜ੍ਹਾ ਬਹੁਤਾ ਡਰ ਜ਼ਰੂਰ ਰਹੇਗਾ। ਜਿਵੇਂ ਆਪਾਂ ਦੇਖਦੇ ਹਾਂ ਵੀ ਆਪਾਂ ਚਾਹੁੰਦੇ ਹਾਂ ਉੱਥੇ ਪੰਜਾਬ ਗੌਰਮੈਂਟ ਵੱਲੋਂ ਵੀ ਤੇ ਹੋਰ ਵੀ ਬਹੁਤ ਮੀਡੀਆ ਵੱਲੋਂ ਜ਼ੋਰ ਲਾਇਆ ਜਾਂਦਾ ਵੀ ਪੰਜਾਬ ਦੇ ਵਿੱਚ ਜਿਹੜੀ ਆ ਵੀ ਉੱਥੇ ਬੱਚੇ ਪੜ੍ਹਦੇ ਕਿ ਉੱਥੇ ਨਹੀਂ ਰਹਿਣਾ ਚਾਹੁੰਦੇ। ਕਿਉਂ ਨਹੀਂ ਰਹਿਣਾ ਚਾਹੁੰਦੇ? ਇਹ ਜਿਹੜਾ ਸਿਸਟਮ ਆ ਇਹ ਕਰਪਟ ਹੋ ਚੁੱਕਾ ਹੈ। ਗਗਨਦੀਪ ਰੰਧਾਵਾ ਦੀ ਜਿਹੜੀ ਆ ਸੁਸਾਈਡ ਉਹਨੇ ਜਿਹੜਾ ਸਾਰੇ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਤੇ ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਪੜ੍ਹ ਲਿਖ ਕੇ ਉੱਥੇ ਚੰਗੀਆਂ ਨੌਕਰੀਆਂ 'ਤੇ ਲੱਗਣ ਤੇ ਫਿਰ ਆਪਾਂ ਨੂੰ ਸਿਸਟਮ ਦਰੁਸਤ ਕਰਨਾ ਪੈਣਾ, ਇਹ ਵਾਲੀ ਚੀਜ਼ ਨੂੰ ਰੋਕਣਾ ਪੈਣਾ। ਨਹੀਂ ਤੇ ਬੱਚਿਆਂ ਦੇ ਇਹ ਵਾਲੀ ਇੱਕ ਐਗਜ਼ਾਮਪਲ ਦੇ ਕੇ ਉਹਨਾਂ ਕੋਲ ਇੱਕ ਹੋਣਾ ਹੈ ਵੀ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ, ਅਸੀਂ ਇੱਥੇ ਆਫਿਸਰ ਨਹੀਂ ਬਣਨਾ ਚਾਹੁੰਦੇ, ਕਿਉਂਕਿ ਉੱਥੇ ਕੋਈ ਸੇਫ ਨਹੀਂ ਹੈ, ਇਵਨ ਆਫਿਸਰ ਵੀ ਸੇਫ ਨਹੀਂ। ਤੇ ਫਿਰ ਆਪਾਂ ਕੀ ਉਦਾਹਰਨ ਪੇਸ਼ ਕਰਾਂਗੇ ਆਪਣੇ ਬੱਚਿਆਂ ਨੂੰ ਜੇ ਇਹਨੂੰ ਆਪਾਂ ਇਨਸਾਫ ਦੇ ਕੇ ਚੀਜ਼ ਨੂੰ ਇੱਥੇ ਠੱਪ ਕਰਕੇ ਜਿਹੜੇ ਹੋਰ ਆਉਣ ਵਾਲੇ ਆਫਿਸਰ ਆ ਉਹਨਾਂ ਤੇ ਇਹੋ ਜਿਹਾ ਪ੍ਰੈਸ਼ਰ ਨਾ ਬਣੇ, ਤੇ ਫਿਰ ਆਪਾਂ ਨੂੰ ਇੱਥੇ ਰੋਕਣਾ ਪੈਣਾ ਹੈ। ਤੇ ਇਹਦੇ ਲਈ ਇੱਕੋ ਹੱਲ ਆ ਵੀ ਪਰਿਵਾਰ ਨੂੰ ਤੇ ਸਾਰਿਆਂ ਨੂੰ ਜਸਟਿਸ ਮਿਲੇ, ਤੇ ਜਸਟਿਸ ਜਿਹੜੀ ਕੋਈ ਇੰਡੀਪੈਂਡੈਂਟ ਟੀਮ ਦੇ ਸਕਦੀ ਹੈ। ਜਿਹੜੀ ਗੌਰਮੈਂਟ ਆ ਉਹਦੇ ਅੰਡਰ ਹੀ ਕੰਮ ਕਰਦੇ ਬੰਦੇ ਗੌਰਮੈਂਟ ਦੇ ਬੰਦਿਆਂ ਨੂੰ ਕਿੱਦਾਂ ਮਤਲਬ ਵੀ ਉਹਨਾਂ ਤੇ ਕਾਰਵਾਈ ਕਰਨੀ। ਇਹ ਇਸ ਲਈ ਸਾਡੇ ਸਾਰਿਆਂ ਵੱਲੋਂ CBI ਇਨਕੁਆਇਰੀ ਦੀ ਜਿਹੜੀ ਪੁਰਜੋਰ ਮੰਗ ਕੀਤੀ ਜਾਂਦੀ ਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ, ਤੇ ਬਾਕੀ ਪਰਿਵਾਰ ਦੀ ਫਾਈਨੈਂਸ਼ੀਅਲ ਹੈਲਪ ਵੀ ਗੌਰਮੈਂਟਾਂ ਕਰਨ ਤਾਂ ਜੋ ਬੱਚਿਆਂ ਦੇ ਉਹਨਾਂ ਦਾ ਜਿਹੜਾ ਫਿਊਚਰ ਸਿਕਿਉਰ ਹੋ ਸਕੇ। ਧੰਨਵਾਦ। ਚਲੋ ਮੈਂ ਪਹਿਲਾਂ ਤਾਂ ਸਿਸਟਮ ਦੀ ਗੱਲ ਦੱਸਦਾ। ਸਿਸਟਮ ਕੀ ਹੈ? ਹੁਣ ਤੁਸੀਂ ਕਿਹਾ ਵੀ ਹਾਂ ਵੀ ਤੁਸੀਂ ਸਰਕਾਰ ਬਣਾਈ ਹੈ ਬਾਹਰਲੇ ਬੰਦਿਆਂ ਨੇ। ਮੈਂ 2017 ਦੇ ਵਿੱਚ ਉੱਥੇ ਗਿਆ ਤੇ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਇਹੋ ਜਿਹੀ ਗੜਬੜ ਹੈ ਤੇ ਮੈਂ ਉਸ ਤੋਂ ਬਾਅਦ ਬਿਲਕੁਲ ਹਟ ਗਿਆ। ਕਿਉਂ? ਉਹਨਾਂ ਨੇ ਜਿਹੜੇ ਬੰਦੇ ਖੜਨ ਵਾਲੇ ਨੇ ਆਪਣੇ ਆਪ ਨੂੰ ਉਹ ਕਦਰਾਂ ਕੀਮਤਾਂ ਨਹੀਂ ਉਹ ਸੈਕਰੀਫਾਈਸ ਕਰਨਗੇ ਜਾਂ ਕੰਪਰੋਮਾਈਜ਼ ਕਰਨਗੇ, ਉਹਨਾਂ ਨੇ ਆਉਣ ਨਹੀਂ ਦੇਣੇ ਵਿੱਚ, ਉਹਨਾਂ ਨੂੰ ਨਾਲ ਦੇ ਨਾਲ ਬਾਹਰ ਕੱਢੀ ਜਾਣਾ। ਕੋਈ ਬੰਦਾ ਇਸ ਤਰ੍ਹਾਂ ਕਈ ਵਾਰੀ ਲੁਕ ਛਿਪ ਕੇ ਰਹਿ ਸਕਦਾ ਬਹੁਤ ਦੇਰ ਤੱਕ ਵਿੱਚ, ਜਿਵੇਂ ਚ ਹੋ ਸਕਦਾ ਗਗਨਦੀਪ ਵੀ ਉਸ ਕੈਟਾਗਰੀ 'ਚ ਹੋਵੇ, ਪਰ ਜਦੋਂ ਕੋਈ ਉਸਦੀ ਉਹਦੇ ਤੇ ਉਹ ਗੱਲ ਹੋਣੀ ਆ ਉਹ ਫਿਰ ਇਹੋ ਜਿਹਾ ਹਾਲ ਹੋਏਗਾ। ਉਹਨਾਂ ਦਾ ਸਿਸਟਮ ਜਿਹੜਾ ਇਸ ਤਰ੍ਹਾਂ ਦਾ ਬਣਾ, ਉਹ ਜਿਹਾ ਸਿਸਟਮ ਹੀ ਇਹੋ ਜਿਹਾ ਹੈ, ਉਹਦੇ ਵਿੱਚ ਰੱਖਣਗੇ ਉਸ ਬੰਦੇ ਨੂੰ। ਇਹ ਨਹੀਂ ਵੀ 100% ਬੰਦੇ ਹੋਣਗੇ, ਪਰ ਉਹ ਜੇ ਡਿਸੀਜ਼ਨ ਮੇਕਿੰਗ ਪਾਵਰ ਦੇ ਉਹੀ ਬੰਦੇ ਹੋਣਗੇ ਜਿਹੜੇ
ਟੋਟਲੀ ਉਹਨਾਂ ਨੂੰ ਕਨਫਰਮ ਕਰਨਗੇ, ਟੋਟਲੀ ਉਹਨਾਂ ਦੇ ਉਹਨੂੰ ਉਹ ਸਬਮਿਟ ਕਰਨਗੇ। ਹੁਣ ਭਗਵੰਤ ਮਾਨ ਦਾ ਕਰੈਕਟਰ ਉਹਨਾਂ ਨੇ ਕੰਪਲੀਟਲੀ ਦੇਖ ਲਿਆ ਵੀ ਇਹ ਬੰਦਾ ਕੀ ਹੈ, ਇਹ ਆਪਣੇ ਵਾਸਤੇ ਕੀ ਚਾਹੁੰਦਾ। ਜਦੋਂ ਮੈਨੂੰ ਕਿਸੇ ਨੇ ਦੇਖ ਲਿਆ ਵੀ ਹੈਰੀ ਇਹੋ ਜਿਹਾ ਹੈਗਾ, ਇਹ ਹੈਰੀ ਆਪਣੇ ਗੋਲ ਨੂੰ MP ਬਣਨ ਵਾਸਤੇ ਜਾਂ ਮਿਨਿਸਟਰ ਬਣਨ ਵਾਸਤੇ ਜੋ ਮਰਜ਼ੀ ਕਰ ਸਕਦਾ, ਦੈਨ ਆਈ ਐਕਚੁਅਲੀ ਫਿਟ ਇਨ ਸਿਸਟਮ। ਕਿਉਂਕਿ ਦੈਨ ਫਿਰ ਆਈ ਵਿਲ ਬੀ ਡੂਇੰਗ ਥਿੰਗ ਜਿਹੜਾ ਕਿ ਸਿਸਟਮ ਮੈਨੂੰ ਆਊਗਾ। ਸਿਸਟਮ ਇਹ ਹੁੰਦਾ, ਹੋਰ ਕੋਈ ਸਿਸਟਮ ਕੋਈ ਇੱਕ ਬੰਦਾ ਨਹੀਂ ਹੈ। ਉਹ ਜਿਹੜੀ ਕਲੈਕਟਿਵ ਜਿਹੜੀ ਨੀਤ ਹੈ ਪੰਜਾਬ ਨੂੰ ਹਾਰਮ ਕਰਨ ਦੀ, ਪੰਜਾਬ ਦੇ ਯੂਥ ਨੂੰ ਉੱਥੋਂ ਬਾਹਰ ਕੱਢਣ ਦੀ, ਉਹ ਜਿਹੜੀ ਕਲੈਕਟਿਵ ਇੱਕ ਚੀਜ਼ ਚੱਲ ਰਹੀ। ਹਾਂ, ਈਵਨ ਪੰਜਾਬ ਦੇ ਜਿਹੜੇ ਬਾਹਰ ਲੋਕ ਨੇ ਉਹਨਾਂ ਦਾ ਵੀ ਰੈਪੂਟੇਸ਼ਨ ਖਰਾਬ ਕਰਨ ਦੀ, ਵੀ ਇਹ ਬੰਦੇ ਇਹੋ ਜਿਹੇ ਨੇ, ਉਹਨਾਂ ਨੂੰ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰਕੇ ਦੇ ਦਿਓ, ਉਹ ਜੋਸ਼ ਬੋਲਣ, ਉਹ ਹੋਸ਼ ਆਪਣੀ ਖੋ ਬੈਠਣ, ਤੇ ਉਹਨੂੰ ਫਿਰ ਜਾਂ ਮਤਲਬ ਹਾਈਲਾਈਟ ਕਰੋ। ਇਸ ਕਰਕੇ ਉਹ ਸਿਸਟਮ ਜਿਹੜਾ ਹੈਗਾ ਉਹਦਾ ਫੁੱਟਪ੍ਰਿੰਟ ਹੈ, ਉਹਦਾ ਪੰਜਾਬ ਦੇ ਵਿੱਚ ਵੀ ਹੈ, ਉਹਦਾ ਸਾਰੇ ਇੰਡੀਆ 'ਚ ਵੀ ਹੈ, ਉਹਦਾ ਜਿਹੜਾ ਫੁੱਟਪ੍ਰਿੰਟ ਆ ਉਹ ਬਾਹਰ ਦੁਨੀਆ ਦੇ ਵਿੱਚ ਵੀ ਹੈ। ਸਾਡਾ ਰੈਪੂਟੇਸ਼ਨ ਖਰਾਬ ਕਰਨ ਨੂੰ ਉਹ ਸਿਸਟਮ ਦੀ ਅਸੀਂ ਗੱਲ ਕਰਦੇ, ਜਿਹੜਾ ਸਿਸਟਮ ਚੇਂਜ ਹੋਣਾ, ਉਹ ਇੱਕ ਸਵਿਚ ਨਾਲ ਨਹੀਂ ਉਹ ਚੇਂਜ ਹੋਣਾ। ਇਟ ਵਿਲ ਟੇਕ ਅ ਲੋਟ ਮੋਰ ਐਫਰਟ ਐਂਡ ਉਹ ਜਿਹੇ ਬੰਦੇ ਇਸ ਤਰ੍ਹਾਂ ਹੁੰਦਾ, ਇਹਦੇ ਵਿੱਚ ਉਦਾਸ ਵੀ ਨਹੀਂ ਹੋਣਾ ਚਾਹੀਦਾ ਵੀ ਇਹ ਨਹੀਂ ਤੇ ਹੋਣਾ ਹੀ ਨਹੀਂ। ਬਹੁਤ ਤੁਸੀਂ ਦੇਖੋਗੇ ਆਪਣੀ ਜਿੱਥੇ ਚੱਲਦੀ ਹੈ ਨਾ ਜਦੋਂ ਡਿਸਕਸ਼ਨ ਵੀ ਇਹ ਨਹੀਂ ਜੀ ਹੁਣ ਤਾਂ ਹੁਣ ਨਹੀਂ ਹੋਣਾ, ਉਦੋਂ ਜਿਹੜਾ ਹੋਣ ਵਾਸਤੇ ਜਿਹੜਾ ਬੰਦਾ ਕਰਨ ਵਾਸਤੇ ਆਊਗਾ ਨਾ, ਉਹ ਫਿਰ ਕੰਪਰੋਮਾਈਜ਼ ਨਹੀਂ ਕਰਕੇ ਨਹੀਂ ਆਊਗਾ, ਉਹ ਫਿਰ ਤਲੀ ਤੇ ਰੱਖ ਕੇ ਆਊਗਾ, ਉਹ ਫਿਰ ਸਾਰਾ ਕੁਝ ਸੈਕਰੀਫਾਈਸ ਕਰਕੇ ਆਊਗਾ। ਇਸ ਕਰਕੇ ਉਹ ਬੰਦਾ ਕਰੂਗਾ। ਫਿਰ ਜਦੋਂ ਇੱਕ ਵਾਰੀ ਉਹ ਜਿਹੜਾ ਸੈਂਟੀਮੈਂਟ ਲੋਕਾਂ ਦੇ ਅੰਦਰ ਚੇਂਜ ਕਰਨ ਦਾ ਤਾਂ ਹੈਗਾ, ਪਰ ਜਦੋਂ ਉਹ ਇੰਨਾ ਕੁ ਭਾਰੀ ਹੋ ਜਾਵੇ ਫਿਰ ਉਹ ਧੱਕ ਕੇ ਲੈ ਕੇ ਜਾਂਦਾ ਹੁੰਦਾ। ਅਦਰਵਾਈਜ਼ ਜੇ ਇਕੱਲੇ ਇਸ ਤਰ੍ਹਾਂ ਚੁੱਪ ਰਵਾਂਗੇ ਤੇ ਕਿਵੇਂ ਆ, ਉਹਦੇ ਨਾਲ ਤਾਂ ਫਿਰ ਉਹ ਜਿਹੜਾ ਸਿਸਟਮ ਤੁਹਾਨੂੰ ਧੱਕ ਕੇ ਉੱਥੇ ਰੱਖੂਗਾ ਜਿੱਥੇ ਉਹ ਤੁਹਾਨੂੰ ਚਾਹੁੰਦਾ ਹੈ। ਸਿਸਟਮ ਮਾੜਾ ਕੀਤਾ ਵੀ ਬੰਦਿਆਂ ਨਹੀਂ ਆ, ਇਹ ਤਾਂ ਹੈਗਾ ਠੀਕ ਵੀ ਬੰਦਿਆਂ ਨੂੰ ਕਰਨਾ ਪੈਣਾ। ਇਸ ਲਈ ਜਿਹੜਾ ਹਿਊਮਨ ਐਲੀਮੈਂਟ ਦੇ ਵਿੱਚ ਇੰਪਰੂਵਮੈਂਟ ਜਿਹੜੀ ਹੈਗੀ ਆ, ਸੋਚ ਦੇ ਵਿੱਚ ਇੰਪਰੂਵਮੈਂਟ ਜਿਹੜੀ ਹੈਗੀ ਆ, ਉਹ ਬਹੁਤ ਜ਼ਰੂਰੀ ਆ। ਅਸੀਂ ਤਾਂ ਫਾਰਚੂਨੇਟ ਆ, ਸਾਡੇ ਕੋਲੇ ਬਾਬੇ ਨਾਨਕ ਦੀ ਫਿਲਾਸਫੀ ਤੇ ਹੋਰ ਕਿਹੜੀ ਤੁਸੀਂ ਗਿਣੋ, ਕਿੰਨਾ ਵਧੀਆ ਕਿੰਨਾ ਸੌਖਾ ਰਾਹ ਉਹਨਾਂ ਨੇ ਦੱਸਿਆ ਇਹਦੇ, ਜਿਹਦੇ ਵਿੱਚ ਇਕੁਐਲਿਟੀ ਸਭ ਨਾਲੋਂ ਉੱਪਰ ਹੈ ਹਾਂਜੀ। ਜਾਤ ਪਾਤ ਹੋਰ ਸਭ ਕੁਝ ਜਿਹੜਾ ਹੈਗਾ ਜਾਂ ਪਰਸਨਲ ਗੇਨ ਕੋਈ ਥਾਂ ਹੀ ਨਹੀਂ ਇਹਨਾਂ ਚੀਜ਼ਾਂ ਲਈ ਉਹਦੇ ਵਿੱਚ। ਅਸੀਂ ਉਹ ਆਪਣਾ ਜਿਹੜੀ ਉਹ ਸੋਚ ਅਸੀਂ ਛੱਡੀ ਬੈਠੇ ਆ। ਹੁਣ ਇਹ ਆਮ ਪੱਧਰ ਤੇ ਜਿਹੜੇ ਪਾਪੂਲੇਸ਼ਨ ਹੈਗੀ ਆ ਉਹਦੇ ਵਿੱਚ ਇਹ ਜਾਗਰਤੀ ਕਿੱਦਾਂ ਲਿਆਂਦੀ ਜਾਵੇ। ਸਾਡੇ PAU ਦਾ ਇੱਕ ਨੌਜਵਾਨ ਵਰਿੰਦਰਪਾਲ ਕੈਂਥ ਸੋਇਲ ਡਿਪਾਰਟਮੈਂਟ ਦੇ ਵਿੱਚ ਸੀ, ਉਹਨਾਂ ਨੇ ਯਤਨ ਕੀਤਾ ਸੀ। ਮੈਨੂੰ ਲੇਟੈਸਟ ਕੀ ਹੈ ਉਹਨਾਂ ਦੀ ਪੋਜੀਸ਼ਨ ਹੁਣ ਮੈਂ ਸੁਣਿਆ ਨਹੀਂ ਕੁਝ ਉਹਨਾਂ ਬਾਰੇ। ਉਹਨਾਂ ਦਾ ਸਾਰਾ ਐਮਫੈਸਿਸ ਇਸੇ ਤੇ ਸੀ, ਕੋਈ ਵਾਇਲੈਂਸ ਨਹੀਂ, ਕਿਸੇ ਨਾਲ ਕੋਈ ਟੱਕਰ ਨਹੀਂ। ਜਿਹੜਾ ਹਿਊਮਨ ਐਲੀਮੈਂਟ ਆ ਉਹਦੀ ਇੰਪਰੂਵਮੈਂਟ ਜਿਹੜਾ ਸਾਡੇ ਗੁਰਬਾਣੀ ਦੇ ਵਿੱਚ ਵੀ ਦਿੱਤਾ ਹੈ, ਸਚਿਆਰ ਮਨੁੱਖ ਬਣਾਉਣੇ। ਸਚਿਆਰ ਮਨੁੱਖ ਉਹੀ ਹੈ ਜਿਹਦੀ ਥਿੰਕਿੰਗ ਇੰਪਰੂਵ ਹੋਈ ਆ, ਆਪਣੇ ਤੋਂ ਖੁਦ ਤੋਂ ਉੱਤੇ ਉੱਠ ਕੇ ਸੁਸਾਇਟੀ ਬਾਰੇ ਇਹਦੀ ਸਰਬੱਤ ਦੇ ਭਲੇ ਬਾਰੇ ਜਿਹੜਾ ਗੱਲ ਕਰਦਾ, ਹੁਣ ਉਸ ਲੈਵਲ ਤੱਕ ਪਹੁੰਚਦਾ। ਹੁਣ ਜਿਹੜੇ ਅਸੀਂ ਉੱਥੇ ਸਿਸਟਮ ਦਾ ਲਿਆ ਕੇ ਖੜਾ ਕਰਤਾ, ਅਸੀਂ 2 ਸੇਰ ਦਾਲ, 5 ਕਿਲੋ ਕਣਕ ਤੇ ਕਿਲੋ ਖੰਡ, ਸਿਸਟਮ ਦਾ ਅਸੀਂ ਇੱਥੇ ਲਿਆ ਕੇ ਖੜਾ ਕਰਤਾ, ਜਾਂ 300 ਦੀ ਬਿਜਲੀ, 200 ਦੀ ਬਿਜਲੀ ਜੋ ਵੀ ਹੈਗੀ ਆ। ਹੁਣ ਉਸ ਚੱਕਰ 'ਚੋਂ ਨਿਕਲਣਾ ਕਿਵੇਂ ਆ, ਕਿਵੇਂ ਕੱਢਿਆ ਜਾ ਸਕਦਾ, ਇਹ ਦੱਸੋ, ਤੁਸੀਂ ਦੱਸੋ ਜੇ ਕੋਈ ਰਾਹ ਲੱਭਦਾ ਕੋਈ। ਆਓ ਜੀ। ਸਾਡੇ ਦਰਮਿਆਨ ਬ੍ਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਤੇ ਰੀਜਨਲ ਕਾਉਂਸਲ ਗੁਰਪ੍ਰਤਾਪ ਸਿੰਘ। ਹਰਕੀਰਤ ਜੀ ਆਇਓ ਪਲੀਜ਼। Thank you and City of Brampton ਵੱਲੋਂ ਆਪਾਂ ਇੱਥੇ ਅੱਜ ਇਕੱਠੇ ਹੋਏ ਆ for ਜਿਹੜੀ ਘਟਨਾ ਵਾਪਰੀ ਹੋਈ ਆ ਥੋੜ੍ਹੇ ਚਿਰ ਪਹਿਲਾਂ for ਗਗਨ ਰੰਧਾਵਾ। ਬਹੁਤ ਅਫਸੋਸ ਵਾਲੀ ਗੱਲ ਆ, definitely worrying। social media ਤੇ ਆਪਾਂ ਜਿਹੜੀ ਇਹ ਗੱਲ ਆ ਕਾਫੀ ਫੈਲੀ ਆ and it was very concerning to everybody and getting together ਉਹਨਾਂ ਦੀ ਯਾਦ ਦੇ ਵਿੱਚ and trying to find solutions I think is very very important. So City of Brampton ਵੱਲੋਂ will be here to support the process, the healing and finding justice for Gagan Randhawa. We send our condolences to the family and friends as well. And we'll be here. And thank you to the organizers for organizing this. Waheguru Ji Ka Khalsa, Waheguru Ji Ki Fateh. ਮੈਂ ਚਾਹੂੰਗਾ ਗੁਰਪ੍ਰਤਾਪ ਸਿੰਘ ਤੂਰ ਜਿਹੜੇ ਸਾਡੇ ਰੀਜਨਲ ਕਾਉਂਸਲਰ ਨੇ ਉਹ ਵੀ 2 ਲਫ਼ਜ਼ਾਂ ਦੀ ਗੱਲ।
ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੱਦਾਂ ਡਿਪਟੀ ਮੇਅਰ ਹਰਕੀਰਤ ਸਿੰਘ ਹੋਣਾ ਨੇ ਦੱਸਿਆ, we're here today to not just honor the memory of Gagan Randhawa but also to seek justice for him. And we're here as both of us as municipal elected officials here. We know how difficult it is for someone in public office, and Gagan Randhawa was somebody that was in public service that did his job with dignity, and with that job also comes a lot of responsibilities, also comes a lot of pressure that you face, and it's unfortunate to see when somebody in public service has to take their own life. It is not easy, not just for family members but for anybody that is in public service. Our heart aches for anybody that has had to go through this. So we hope that where everybody that has got together as alumni of the universities or people that are involved in politics in Punjab as well, that everybody can rally behind across party lines and get together and demand this justice, because we need to see more people like Gagan Randhawa, more native Punjabi residents of Punjab there in the public service, not fewer. And something like this takes us many steps back. So umeed karte hai ki aun wale samay de vich we can see that justice delivered for everyone's brother here ਤੇ ਉਹਨਾਂ ਦੀ ਯਾਦਗਾਰੀ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਕੁਝ ਲਫ਼ਜ਼ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਿਪਟੀ ਮੇਅਰ, ਥੈਂਕ ਯੂ ਰੀਜਨਲ ਕਾਉਂਸਲ। ਜੋਤਵਿੰਦਰ ਸਿੰਘ ਸੋਢੀ ਨੇ ਸਾਡੇ ਦਰਮਿਆਨ, ਸੋਢੀ ਸਾਹਿਬ ਕਮਿਊਨਿਟੀ ਲੀਡਰ ਨੇ, ਔਰ ਜਿੰਨੇ ਜਾਣੇ ਆਏ ਸਾਰੇ ਦੋਸਤ ਮਿੱਤਰ ਜਿਹਨੇ ਅੱਜ ਸ਼ਰੀਕ ਹੋਏ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕੋਈ ਵੀ ਸੱਜਣ ਬੋਲਣਾ ਚਾਹੁੰਦਾ, ਆਪਣੇ ਵਿਚਾਰ ਰੱਖਣਾ ਚਾਹੁੰਦਾ, ਪਲੀਜ਼ ਇੱਥੇ ਆ ਜਾਓ, ਕਿਉਂਕਿ ਕੈਮਰੇ ਕੁਝ ਟੀਵੀ ਚੈਨਲਾਂ ਦੇ ਸਾਹਮਣੇ ਨੇ, ਇਹ ਰਿਕਾਰਡਿੰਗ ਹੋ ਜਾਏਗੀ ਨਾਲੇ। ਸੋ ਮੇਰੀ ਬੇਨਤੀ ਹੈ ਕਿ ਪਲੀਜ਼ ਤੁਸੀਂ ਜ਼ਰੂਰ ਆ। ਜੋਤਵਿੰਦਰ ਸਿੰਘ ਸੋਢੀ ਜਿਹੜੇ ਆ ਉਹ ਦੋ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ ਦੁੱਖ ਵਾਲੀ ਗੱਲ ਹੈ ਇੱਕ ਪਬਲਿਕ ਸਰਵਿਸ ਦੇ ਵਿੱਚ ਕੋਈ ਆਫੀਸ਼ੀਅਲ ਔਨ ਡਿਊਟੀ ਹੋਵੇ ਤੇ ਉਹਨੂੰ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਸੁਸਾਈਡ ਕਰਨਾ ਪਵੇ। ਇਟਸ ਅ ਸੈਡ ਫॉर ਅਸ ਐਜ਼ ਅ ਕਮਿਊਨਿਟੀ ਐਟ ਲਾਰਜ। ਤੇ ਇਹ ਕੁਛ ਤਾਂ ਇੱਥੇ ਵੀ ਨਹੀਂ ਹੁੰਦਾ, ਜਿਹੜੇ ਆਪਾਂ ਬਾਹਰਲੇ ਮੁਲਕਾਂ 'ਚ ਆਏ ਹਾਂ, ਬਈ ਜਸਟਿਸ ਉਹਨਾਂ ਦੀ ਫੈਮਿਲੀ ਨੂੰ ਮਿਲਣਾ ਚਾਹੀਦਾ ਹੈ। ਆਈ ਹੈਵ ਸੀਨ ਦ ਵੀਡੀਓ, ਉਹਨਾਂ ਦੇ ਬੱਚੇ ਬਾਰ-ਬਾਰ ਕਹਿ ਰਹੇ ਆ ਸਿਸਟਮ ਦੇ ਵਿੱਚ ਜੇ ਕਰਪਸ਼ਨ ਹੈਗੀ ਉਹ ਵੀ ਰਿਮੂਵ ਕਰੋ, ਨਾਲ ਦੀ ਨਾਲ ਇਹੋ ਜਿਹੀਆਂ ਘਟਨਾਵਾਂ ਨਾ ਹੋਣ। ਸਰਕਾਰ ਨੂੰ ਕੋਈ ਵੱਡੇ ਐਕਸ਼ਨ ਲੈਣ ਦੀ ਲੋੜ ਹੈ ਉੱਥੇ ਪੰਜਾਬ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ, ਤਾਂ ਕਿ ਦੁਬਾਰਾ ਕੋਈ ਹੋਰ ਫੈਮਿਲੀ ਤੋਂ ਉਹਨਾਂ ਦਾ ਬਾਪ ਦਾ ਸਾਇਆ ਉਹਦੇ ਬੱਚਿਆਂ ਦੇ ਸਿਰ ਤੋਂ ਨਾ ਚੱਕਿਆ ਜਾਵੇ। ਨਾ ਇਹ ਜੇ ਸਾਡੇ ਸਪੈਸ਼ਲੀ ਪੰਜਾਬੀ ਨਾ ਸਫਰ ਕਰਨ, ਸਿੱਖ ਕਮਿਊਨਿਟੀ ਸਫਰ ਕਰਦੀ ਆ ਰਹੀ ਹੈ ਲੰਬੇ ਸਮੇਂ ਤੋਂ। ਅਸੀਂ ਚਾਹੁੰਦੇ ਹਾਂ ਕਿ ਹੁਣ ਥੋੜ੍ਹੀ ਜਿਹੀ ਤੇ ਠੱਲ ਪਵੇ। ਧੰਨਵਾਦ ਜੀ। ਮੈਂ ਇੰਨਾ ਹੀ ਕਹਿੰਦਾ ਹੋਇਆ ਸ਼ਰਧਾਂਜਲੀ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਦਰਮਿਆਨ ਸਰਦਾਰ ਅਮਰੀਕ ਸਿੰਘ ਗਿੱਲ ਨੇ, ਤੇ ਮੈਂ ਹਰਪ੍ਰੀਤ ਸਿੰਘ ਨੂੰ ਕਹੂੰਗਾ ਵੀ ਤਿਆਰ ਹਨ ਉਤਮਾ ਗਿੱਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਗਗਨ ਰੰਧਾਵਾ ਜੀ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਹਾਂ, ਸ਼ਰਧਾਂਜਲੀ ਦੇ ਰਹੇ ਹਾਂ। ਔਰ ਮੈਨੂੰ ਉਮੀਦ ਹੈ ਕਿ ਜਿੰਨੇ ਵੀ ਆਪਾਂ ਇੱਥੇ ਇਕੱਠੇ ਹੋਏ ਆ ਸਾਰੇ ਹਾਈਲੀ ਐਜੂਕੇਟਡ, ਔਰ ਇੰਨੀ ਪੜ੍ਹਾਈ ਕਰਨੀ, ਇੰਨਾ ਸਮਾਂ ਲਾਉਣਾ, ਪਰ ਜਿਹੜੇ ਬੰਦੇ ਦੀ ਕਾਰਨ ਕਰਕੇ ਗਗਨ ਰੰਧਾਵਾ ਦੀ ਜਾਨ ਗਈ, ਮੈਨੂੰ ਨਹੀਂ ਲੱਗਦਾ ਉਹਦੇ ਕੋਲ ਕਿਸੇ ਕਿਸਮ ਦੀ ਕੋਈ ਐਜੂਕੇਸ਼ਨ ਸੀ ਜਿਹਦੀ ਵਜ੍ਹਾ ਕਾਰਨ ਕਰਕੇ ਇੰਨਾ ਕੈਪੇਬਲ ਤੇ ਇੰਨਾ ਪੜ੍ਹਿਆ ਲਿਖਿਆ ਇਨਸਾਨ ਸਟ੍ਰੈਸ ਨਹੀਂ ਝੱਲ ਸਕਿਆ। ਜੇ ਮੈਂ ਕਹਾਂ ਕਿ ਇਸ ਨਿਜ਼ਾਮ ਨੂੰ ਉਹ ਅਲਵਿਦਾ ਕਹਿੰਦਾ ਹੋਇਆ ਆਪਣੀ ਜਾਨ ਦੇ ਗਿਆ, ਕਿ ਉਹ ਤੁਸੀਂ ਸੋਚੋ ਕਿ ਇਹੋ ਜਿਹੇ ਜਿਹੜੇ ਇਮਾਨਦਾਰ ਅਫਸਰ ਨੇ ਉਹਨਾਂ ਉੱਪਰ ਕਿੰਨਾ ਪ੍ਰੈਸ਼ਰ ਹੋਏਗਾ ਉੱਥੇ ਕੰਮ ਕਰਨ ਲਈ। ਸੋ ਜਿਹੜੇ ਖਿੱਤੇ ਤੋਂ ਅਸੀਂ ਆਏ ਹਾਂ, ਅਸੀਂ ਹਰ ਵੇਲੇ ਕਲੇਮ ਕਰਦੇ ਹਾਂ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਜਿਹੜਾ ਅਸੀਂ ਕਲੇਮ ਕਰਦੇ ਹਾਂ ਉਹ ਬੜੇ ਹਾਈ ਕਰੈਕਟਰ ਦਾ ਕਲੇਮ ਕਰਦੇ ਹਾਂ, ਪਰ ਜੋ ਕੁਛ ਹੋ ਰਿਹਾ ਆ ਉਹ ਬਿਲਕੁਲ ਉਹਦੇ ਆਪੋਜ਼ਿਟ ਹੋ ਰਿਹਾ। ਆਪਾਂ ਬਾਹਰਲੇ ਸੂਬਿਆਂ ਦੀਆਂ ਉਦਾਹਰਨਾਂ ਵੀ ਦੇ ਲਾਂਗੇ, ਦੂਜਾ ਸੂਬਾ ਸਾਡੇ ਤੋਂ ਇੰਨਾ ਅੱਗੇ ਚਲਾ ਗਿਆ, ਦੂਜਾ ਇੰਨਾ ਅੱਗੇ ਚਲਾ ਗਿਆ, ਪਰ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਆ ਕਿ ਅਸੀਂ ਪਿੱਛੇ ਕਿਉਂ ਚਲੇ ਗਏ। ਸਾਨੂੰ ਇਹ ਲੱਭਣ ਦੀ ਲੋੜ ਆ ਅਸੀਂ ਪਿੱਛੇ ਕਿਉਂ ਚਲੇ ਗਏ। ਜੇ ਸਾਡੇ ਕੋਲ 24 ਘੰਟੇ ਨੇ ਇੱਕ ਦਿਨ ਵਿੱਚ, ਕੋਸ਼ਿਸ਼ ਕਰੀਏ ਕਿ ਅਸੀਂ ਬਾਹਰ ਵੱਲ ਸੁਧਾਰਨ ਵੱਲ ਘੱਟ ਧਿਆਨ ਦੇ ਕੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਇਹਨਾਂ 24 ਘੰਟਿਆਂ ਦਰਮਿਆਨ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ 15 ਮਿੰਟ ਬੈਠ ਕੇ ਘੱਟ ਤੋਂ ਘੱਟ ਡਿਸਕਸ ਕਰੋ ਕਿ ਜਿਹੜੇ ਖਿੱਤੇ 'ਚੋਂ ਅਸੀਂ ਆਏ ਹਾਂ ਉਹ ਕਿਸ ਲੈਵਲ 'ਤੇ ਸੀ ਤੇ ਕਿਸ ਕਾਰਨ ਕਰਕੇ ਇੱਥੇ ਚਲਾ ਗਿਆ।
ਜੇ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਅਸੀਂ ਕਿਹੜੀ ਮੋਰਲ ਵੈਲਿਊ ਕੈਰੀ ਕਰਦੇ ਸਾਂ, ਕਿਉਂ ਹਰੀ ਸਿੰਘ ਨਲੂਏ ਵਰਗਿਆਂ ਦਾ ਨਾਮ ਲਿਆ ਜਾਂਦਾ, ਕਿਉਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਲਿਆ ਜਾਂਦਾ, ਜਿਸ ਟਾਈਮ ਤੇ ਅਲੱਗ-ਅਲੱਗ ਜਿਹੜੇ ਚੋਟੀ ਦੇ ਜਰਨੈਲ ਸਨ ਉੱਥੇ ਜਾ ਕੇ ਕਿਉਂ ਜੌਬ ਕਰਦੇ ਸਨ। ਇਹ ਚੀਜ਼ਾਂ ਸਾਨੂੰ ਆਪਣੇ ਘਰਾਂ ਦੇ ਡਿਸਕਸ ਕਰਨੀਆਂ ਪੈਣੀਆਂ, ਆਪਣੇ ਬੱਚਿਆਂ ਨੂੰ ਦੱਸਣੀਆਂ ਪੈਣੀਆਂ ਕਿ ਅਸੀਂ ਕਿੰਨੇ ਉੱਚੇ ਕਿਰਦਾਰ ਦੇ ਮਾਲਕ ਸੀ ਔਰ ਕਿੰਨਾ ਲੋਕਾਂ ਦੀ ਵਜ੍ਹਾ ਕਰਕੇ ਇੱਥੇ ਅਸੀਂ ਪਹੁੰਚ ਗਏ ਹਾਂ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਮਾਨਦਾਰ ਅਫਸਰ ਦੀ ਖਾਤਰ ਹਾਂ ਦਾ ਨਾਰਾ ਮਾਰ ਲਈ ਇਕੱਠੇ ਹੋਏ ਹੋ। ਮੈਂ ਇਸ ਦੁਖਦਾਈ ਘੜੀ ਵਿੱਚ ਆਪ ਜੀ ਨਾਲ ਸ਼ਾਮਲ ਹਾਂ। ਉਮੀਦ ਕਰਦਾ ਹਾਂ ਕਿ ਇਸ ਪਰਿਵਾਰ ਨੂੰ, ਗਗਨ ਰੰਧਾਵਾ ਜੀ ਦੇ ਪਰਿਵਾਰ ਨੂੰ, ਮੈਂ ਉਸੇ ਕੰਸਟੀਚੁਐਂਸੀ ਨੂੰ ਬਿਲੋਂਗ ਕਰਦਾ ਹਾਂ ਜਿਸ ਤੋਂ ਦਾ ਉਹ ਮਿਨਿਸਟਰ ਸੀ। ਮੈਨੂੰ ਪਤਾ ਉੱਥੇ ਕੀ ਕੁਝ ਹੋ ਰਿਹਾ, ਲੋਕੀ ਕਿੰਨੀ ਪ੍ਰੈਸ਼ਰ ਦੇ ਅੰਦਰ ਉੱਥੇ ਵਿਚਰ ਰਹੇ ਨੇ, ਡਰੱਗ ਦਾ ਕੀ ਹਾਲ ਆ, ਗੈਂਗ ਵਾਰ ਦਾ ਕੀ ਹਾਲ ਆ। ਇਹ ਸਾਰਾ ਕੁਝ ਇਸੇ ਕਰਕੇ ਹੈ ਕਿਉਂਕਿ ਅਸੀਂ ਆਪਣੀਆਂ ਜਿਹੜੀਆਂ ਚੰਗੀਆਂ ਤੋਂ ਚੰਗੀਆਂ ਸਾਡੇ ਕੋਲ ਸਿੱਖਿਆਵਾਂ ਸਨ, ਜਿਹੜੀਆਂ ਸਾਡੀਆਂ ਮੋਰਲ ਵੈਲਿਊ ਸਨ, ਉਹ ਬਹੁਤ ਥੱਲੇ ਚਲੇ ਗਈਆਂ। ਸਾਨੂੰ ਉਹਨਾਂ ਦੇ ਕੰਮ ਕਰਨ ਦੀ ਲੋੜ ਆ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਹੰਸਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜਾ ਜਿਹਾ ਅੰਗਰੇਜ਼ੀ ਦੇ ਵਿੱਚ ਬੋਲੂੰਗਾ। I'm born and raised in Canada, so this is a very foreign concept for me that a politician can pressurize, scrutinize, bully somebody to the point that they feel that they need to take their own life. ਪਰ ਮੈਂ ਆਪਣੇ ਲੋਕਾਂ ਨੂੰ ਇਹ ਕਹੂੰਗਾ ਕਿ ਜਿੱਥੇ ਆਪਾਂ ਬਹੁਤ ਸਾਰਾ ਮਾਣ ਕਰਦੇ ਆ ਉਸ ਮੁਲਕ ਦੇ ਉੱਤੇ ਜਿਹਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ, so many people here I see, since I'm born and raised here, I'm Canadian, but I see people being very proud of being an NRI, a non-resident Indian, but you guys are proud of what? ਜਿਹੜੇ ਮੁਲਕ ਦੇ ਵਿੱਚ ਪੋਲੀਟੀਸ਼ੀਅਨ ਇੰਨੀ ਬਦਮਾਸ਼ੀ ਕਰ ਸਕਦੇ ਆ ਕਿ ਉਹ ਕਿਸੇ ਨੌਜਵਾਨ ਨੂੰ, ਪੜ੍ਹੇ ਲਿਖੇ ਐਜੂਕੇਟਿਡ ਬੰਦੇ ਨੂੰ, ਜਿਹੜਾ ਆਪਦੀ ਸਿਵਲ ਸਰਵਿਸ ਬਾਖੂਬੀ ਦੇ ਨਾਲ ਨਿਭਾ ਰਿਹਾ, ਉਹਨੂੰ ਇੱਥੇ ਤੱਕ ਲੈ ਕੇ ਜਾਣ ਕਿ ਉਹ ਆਪਦੀ ਜਾਨ ਆਪ ਲਵੇ ਆਪਦੇ ਪਰਿਵਾਰ ਨੂੰ ਛੱਡ ਕੇ। ਤੁਸੀਂ ਫਿਰ ਇਹ ਚੀਜ਼ ਦਾ ਮਾਣ ਕਰਦੇ ਆ ਕਿ ਅਸੀਂ ਇੰਡੀਅਨ ਆ ਤੇ ਅਸੀਂ ਨਾਨ ਰੈਜ਼ੀਡੈਂਟ ਇੰਡੀਅਨ ਆ। ਇੱਥੋਂ ਪੈਸੇ ਤੁਸੀਂ ਇੰਡੀਆ ਭੇਜਦੇ ਹੋ ਆਪਦੀਆਂ ਇਮਾਰਤਾਂ ਖੜੀਆਂ ਕਰਨ ਦੇ ਲਈ, ਕਾਹਦੇ ਲਈ? ਜਿੱਥੇ ਉਹੀ ਲੋਕ ਬਦਮਾਸ਼ੀ ਦੇ ਨਾਲ ਤੁਹਾਡਾ ਗਲਾ ਘੁੱਟ ਰਹੇ ਨੇ, ਤੁਹਾਨੂੰ ਆਪਦੀ ਜਾਨ ਆਪ ਲੈਣ ਦੇ ਵਿੱਚ ਮਜਬੂਰ ਕਰ ਰਹੇ ਨੇ। ਸੋ ਦਿਸ ਇਜ਼ ਅ ਸਿਸਟੈਮਿਕ ਪ੍ਰੋਬਲਮ। ਗਗਨ ਰੰਧਾਵੇ ਦੇ ਪਰਿਵਾਰ ਨੂੰ ਤੁਸੀਂ ਕਿੰਨੇ ਕੁ ਦਿਲਾਸੇ ਦੇ ਸਕੋਗੇ ਵੀ ਤੁਹਾਡਾ ਫਾਦਰ ਬਹੁਤ ਵਧੀਆ ਬੰਦਾ ਸੀ, ਬਹੁਤ ਆਏ ਸੀਗਾ, ਉਹ ਬਾਖੂਬੀ ਦੇ ਨਾਲ, ਇੰਟੈਗ੍ਰਿਟੀ ਦੇ ਨਾਲ ਆਪਦੀ ਜਿਹੜੀ ਜ਼ਿੰਦਗੀ ਲਿਵ ਕਰਦਾ ਸੀ ਤੇ ਆਪਦੀ ਸਰਵਿਸ ਪ੍ਰੋਵਾਈਡ ਕਰਦਾ ਸੀ, ਪਰ ਜਿਹੜੇ ਲੋਕਾਂ ਨੇ ਉਹਨੂੰ ਉਹ ਪੋਜੀਸ਼ਨ ਦਿੱਤੀ, ਉਹਨਾਂ ਨੇ ਹੀ ਆਪਦੇ ਦਬਾਅ ਦੇ ਥੱਲੇ ਆ ਕੇ ਉਹਨੂੰ ਆਪਦੀ ਜਾਨ ਲੈਣ ਦੇ ਵਿੱਚ ਆਪ ਮਜਬੂਰ ਕੀਤਾ। ਇਹ ਗੱਲ ਕਰਨ ਦੀ ਲੋੜ ਆ। ਆਹ ਪੋਸਟਰ ਫੜ ਕੇ ਬ੍ਰੈਂਟਨ ਦੇ ਵਿੱਚ ਰੈਲੀਆਂ ਕਰਕੇ ਜਾਂ ਇਹ ਕੈਂਡਲ ਲਾਈਟ ਵਿਜਲ ਕਰਕੇ ਇੱਥੇ ਗੱਲ ਮੁੱਕ ਜਾਣੀ ਹੈ। ਸ਼ਾਮ ਤੱਕ ਤੁਸੀਂ ਘਰੇ ਜਾ ਕੇ ਇਹਦੇ ਬਾਰੇ ਗੱਲ ਵੀ ਨਹੀਂ ਕਰਨੀ ਕਿਸੇ ਨੇ। ਐਂਡ that's the truth। ਜਿੰਨਾ ਚਿਰ WhatsApp ਦੇ ਵਿੱਚ ਗੱਲਾਂ ਘੁੰਮਣੀਆਂ ਨੇ, ਪੇਜਾਂ ਦੇ ਉੱਤੇ ਆਉਣੀਆਂ ਵਾ, ਆਪਾਂ ਸ਼ੇਅਰ ਕਰਾਂਗੇ, ਉਸ ਤੋਂ ਬਾਅਦ ਮਹੀਨਾ ਲੰਘ ਜਾਣਾ ਵਾ, ਗਰਮੀਆਂ ਆ ਜਾਣੀਆਂ, ਆਪਾਂ ਆਪਦੇ ਰੁਝੇਵਿਆਂ ਦੇ ਵਿੱਚ ਬਿਜ਼ੀ ਹੋ ਜਾਣਾ। ਪਰ ਗਗਨ ਦੇ ਪਰਿਵਾਰ ਨੇ ਇਹ ਚੀਜ਼ ਆਪਦੀ ਹਿੱਕ ਤੇ ਹੰਡਾਉਣੀ ਆ ਸਾਰੀ ਉਮਰ। ਤੇ 47 ਤੋਂ ਲੈ ਕੇ ਬਾਅਦ, 84 ਤੋਂ ਬਾਅਦ ਲੈ ਕੇ ਪੰਜਾਬੀ ਇਹ ਸਾਰੀ ਚੀਜ਼, ਪੰਜਾਬ ਦੇ ਲੋਕ ਜਿਹੜੇ ਆ ਆਪਦੀ ਹਿੱਕ ਤੇ ਹੰਢਾ ਰਹੇ ਨੇ। ਇਹਦੇ ਬਾਰੇ ਕੋਈ ਨਹੀਂ ਗੱਲ ਕਰ ਰਿਹਾ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਕੀ ਹਸ਼ਰ ਆ। ਪੰਜਾਬ ਸਾਡੀ ਧਰਤੀ ਆ ਨਾ, nobody owns it, we are the rightful heirs of ਪੰਜਾਬ। ਆਪਾਂ ਉਹਨਾਂ ਦੇ ਨੇਟਿਵ, ਜਿਵੇਂ ਇੱਥੇ ਦੇ ਨੇਟਿਵ ਇੰਡੀਅਨ ਜਿਹੜੇ ਲੋਕ ਨੇ, ਆਪਾਂ ਜਦੋਂ ਕੋਈ ਵੀ ਗੱਲ ਕਰਦੇ ਨੇ ਉਹਨਾਂ ਦੀ ਲੈਂਡ ਐਕਨੋਲਜਮੈਂਟ ਹੁੰਦੀ ਆ। ਆਹ ਧਰਤੀ ਜਿੱਥੇ ਆਪਾਂ ਹੁਣ ਵੀ ਖੜੇ ਆ, ਇਹਦੀ ਲੈਂਡ ਐਕਨੋਲਜਮੈਂਟ ਹੁੰਦੀ ਆ ਵੀ ਇਹ ਕੈਨੇਡੀਅਨ ਦੀ ਧਰਤੀ ਬਾਅਦ ਚ ਬਣੀ ਆ, ਉਹਨਾਂ ਦੀ ਪਹਿਲਾਂ ਸੀ। ਸੋ ਆਪਾਂ ਇਹ ਤਾਂ ਮੰਨਦੇ ਆ ਨਾ ਵੀ ਕਿ ਪੰਜਾਬ ਦੀ ਜਿਹੜੀ ਪੰਜਾਬ ਦੀਆਂ ਹੱਦਾਂ ਨੇ, ਜਿਹੜੀਆਂ ਮਰਜ਼ੀ ਮਿਥ ਲਓ, ਸਾਡੀਆਂ ਨੇ, ਕਿਸੇ ਹੋਰ ਦੀਆਂ ਤਾਂ ਨਹੀਂ ਨਾ। ਪਰ ਉੱਥੇ ਸਾਡੇ ਨੌਜਵਾਨ ਮਰ ਰਹੇ ਹੋ, ਭਾਵੇਂ ਉਹ ਡਰੱਗਸ ਦੇ ਵਿੱਚ ਮਰ ਰਹੇ ਹੋਣ ਜਾਂ ਅੱਜ ਕੱਲ੍ਹ ਦੇ ਜਿਹੜੇ ਆ ਬਦਮਾਸ਼ ਗੈਂਗਸਟਰ ਨੇ ਉੱਥੇ ਗੋਲੀਆਂ ਚਲਾ ਰਹੇ ਨੇ, ਸਾਡੇ ਮੁਲਕ ਇੱਥੇ ਆ ਕੇ ਵੀ ਆਪਦਾ ਜਿਹੜਾ ਉਹ ਗੰਦਾ ਤੇ ਆਪਦੀ ਬਦਮਾਸ਼ੀ ਫੈਲਾ ਰਹੇ ਨੇ। ਤੇ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਸਪੋਰਟ ਕਰਦੇ ਨੇ, ਉਹ ਆਪਦੇ ਜ਼ੋਰ ਦੇ ਨਾਲ ਗਗਨ ਵਰਗੇ ਜਿਹੜੇ ਸਾਡੇ ਨੌਜਵਾਨ ਨੇ, ਹੋਣਹਾਰ ਨੌਜਵਾਨ, ਉਹਨਾਂ ਨੂੰ ਆਪਦੀ ਜਾਨ ਲੈਣ ਦੇ ਵਿੱਚ ਆਪ ਮਜਬੂਰ ਕਰ ਰਹੇ। ਸੁਸਾਈਡ ਨਹੀਂ, ਇਹ ਇੱਕ ਸਿਸਟੈਮਿਕ ਮਰਡਰ ਆ। ਸੁਸਾਈਡ ਇਹਦਾ ਰਵਾਇਤੀ ਨਾਂ ਪਾ ਸਕਦੇ ਆ ਆਪਾਂ ਕਿ ਉਸਨੇ ਆਪਦੀ ਜਾਨ ਆਪ ਲਈ ਆ, ਪਰ ਇਹ ਇੱਕ ਸਿਸਟੈਮਿਕ ਮਰਡਰ ਹੈਗਾ। ਰੈਜ਼ੀਡੈਂਸ਼ੀਅਲ ਸਕੂਲਸ ਇਨ ਕੈਨੇਡਾ ਜਿੱਥੇ ਨੇਟਿਵ ਇੰਡੀਅਨ ਦੇ ਜਵਾਕਾਂ ਨੂੰ ਲੈ ਕੇ ਗਏ ਨੇ, ਉੱਥੇ ਕਈਆਂ ਨੇ ਸੁਸਾਈਡ ਕੀਤੀ, ਉਹ ਵੀ ਇੱਕ ਸਿਸਟੈਮਿਕ ਜੈਨੋਸਾਈਡ ਅਤੇ ਮਰਡਰ ਸੀ। ਇਹ ਵੀ ਪੰਜਾਬੀਆਂ ਦੇ ਭਾਰਤ ਦੀ ਸਰਕਾਰ ਵੱਲੋਂ ਜੈਨੋਸਾਈਡ ਦਾ ਇੱਕ ਹਿੱਸਾ ਵਾ, ਮੰਨੋ ਨਾ ਮੰਨੋ।
ਕਈਆਂ ਨੇ ਕਹਿਣਾ ਵੀ ਇਹ ਤਾਂ ਗੱਲ ਉੱਥੇ ਹੀ ਕਰਦੇ ਆ ਜੋ ਕਰਦੇ ਆ, ਪਰ ਇਹ ਗੱਲ ਸਹੀ ਆ, ਇਹ ਹਕੀਕਤ ਆ, ਇਹ ਸੱਚ ਆ, ਜਿੰਨਾ ਮਰਜ਼ੀ ਭੱਜ ਲਓ ਇਹ ਤੋਂ। ਇਟਸ ਦ ਟਰੂਥ ਐਂਡ ਦੈਟਸ ਵਾਟਸ ਗੋਇੰ ਟੂ ਹੈਪਨ। ਸੋ ਇਹਨੇ ਹੀ ਲਫ਼ਜ਼ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ, ਤੇ ਜੇ ਮੈਂ ਕੋਈ ਵੱਧ ਘੱਟ ਗੱਲ ਕਹੀ ਹੋਵੇ ਕਿਸੇ ਦੇ ਸ਼ਾਨ ਦੇ ਖਿਲਾਫ ਤਾਂ ਉਹਦੇ ਲਈ ਆਪਦਾ ਬੱਚਾ ਸਮਝ ਕੇ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹਰਪ੍ਰੀਤ ਸਿੰਘ ਜੀ। ਤੇ ਸਾਡੇ ਦਰਮਿਆਨ ਸਰਦਾਰ ਤੇਜਿੰਦਰ ਸਿੰਘ ਨੇ ਇਸ ਸੇਮ ਡਿਪਾਰਟਮੈਂਟ ਦੇ ਵਿੱਚੋਂ ਰਿਜ਼ਾਈਨ ਕਰਕੇ ਆਏ ਨੇ ਤੇ ਉਹਨਾਂ ਦੇ ਸਮਕਾਲੀ ਵੀ ਨੇ, ਕੁਝ ਆਪਣੇ ਲਫ਼ਜ਼ਾਂ ਨਾਲ ਸਾਂਝੇ ਕਰਨਾ ਚਾਹੁੰਦੇ। ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਬੜੇ ਅਫਸੋਸ ਦੀ ਤੇ ਮਨ ਬੜਾ ਦੁਖੀ ਹੈ। ਮੈਂ ਆਪਦੇ ਬਾਰੇ ਇੰਟਰੋਡਕਸ਼ਨ ਦੇ ਦਿੰਦਾ। ਮੈਂ BSc ਐਗਰੀਕਲਚਰ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ, ਫਿਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ MSc ਕੀਤੀ ਤੇ ਭਾਈ ਜੀ ਰੰਧਾਵਾ ਹੁਣੀ ਇਹ ਸਾਡੇ ਤੋਂ ਸੀਨੀਅਰ ਸੀਗੇ ਤੇ ਮੈਨੂੰ ਥੋੜ੍ਹਾ ਯਾਦ ਆ ਇਹਨਾਂ ਬਾਰੇ। ਤੇ ਮੈਨੂੰ ਇਹ ਵੀ ਯਾਦ ਆ ਵੀ ਜਦੋਂ ਇਹ ਜੌਬ ਪੋਸਟਿੰਗਸ ਨਿਕਲੀਆਂ ਸੀਗੀਆਂ ਤਾਂ ਇਹ BSc ਐਗਰੀਕਲਚਰ ਵਾਸਤੇ ਸੀਗੀਆਂ, ਕੁਛ ਮਾਸਟਰਸ ਜਿਨ੍ਹਾਂ ਕੋਲ ਸੀਗੀਆਂ ਉਹਨਾਂ ਨੂੰ ਪ੍ਰੈਫਰੈਂਸ ਸੀਗੀ। ਸੋ ਉਸ ਤਰ੍ਹਾਂ ਅਸੀਂ ਵੀ ਸਾਰੇ ਉਦੋਂ ਐਲੀਜੀਬਲ ਸੀਗੇ ਤੇ ਮੈਂ ਇਹਦੇ ਵਿੱਚ ਵੀ ਅਪੀਅਰ ਹੋਇਆ ਸੀ ਵੇਅਰ ਹਾਊਸ ਦੇ ਵਿੱਚ। ਚਲੋ ਮੈਂ ਇਹਦੇ ਵਿੱਚ ਨਹੀਂ ਜੁਆਇਨ ਕੀਤਾ ਕਿਉਂਕਿ ਫੈਮਿਲੀ ਤੇ ਸੋਸਾਇਟੀ ਦੇ ਵਿੱਚ ਇਹ ਸੀਗਾ ਵੀ ਇਹ ਜੌਬਸ ਜਿਹੜੀਆਂ ਹੈਗੀਆਂ ਇਹ ਬਹੁਤ ਕਰਪਟ ਜੌਬਸ ਨੇ ਤੇ ਸਟ੍ਰੈਸਫੁਲ ਜੌਬਸ ਨੇ। ਮੈਂ ਮਾਰਕਫੈਟ ਦੇ ਵਿੱਚ ਅਪੀਅਰ ਹੋਇਆ, ਪਹਿਲੀ ਵਾਰੀ ਮੇਰੀ ਸਿਲੈਕਸ਼ਨ ਹੋ ਗਈ, ਮੈਨੂੰ ਮੇਰੀ ਫੈਮਿਲੀ ਨੇ ਜੁਆਇਨ ਨਹੀਂ ਕਰਨ ਦਿੱਤਾ। ਮੈਂ ਫਿਰ ਮੇਰੀ ਸਿਲੈਕਸ਼ਨ ਹੋ ਗਈ ਦੁਬਾਰਾ, ਫਿਰ ਪੋਜੀਸ਼ਨਸ ਆਈਆਂ ਥੋੜ੍ਹੇ ਦਿਨਾਂ ਬਾਅਦ, ਮੈਂ ਉਹਦੇ 'ਚ ਫਿਰ ਸਿਲੈਕਟ ਹੋ ਗਿਆ। ਫਿਰ ਮੈਂ ਆਪਦੇ ਮਤਲਬ ਮੇਰੇ ਫਾਦਰ ਚਾਹੁੰਦੇ ਸੀ ਵੀ ਨਾ ਜਾਵੇ, ਪਰ ਫਿਰ ਵੀ ਮੈਂ ਗਿਆ। ਮੈਂ ਕਿਹਾ ਹੁਣ ਮੈਨੂੰ ਟਾਈਮ ਐਂਡ ਅਗੇਨ ਮਿਲ ਰਹੀ ਹੈ ਓਪਰਚੁਨਿਟੀ ਤੇ ਉਦੋਂ ਗਵਰਨਮੈਂਟ ਜੌਬ ਐਂ ਮਿਲਦੀ ਨਹੀਂ ਤੇ ਮੈਂ ਕਿਹਾ ਠਕਰਾ ਰਿਹਾ। ਇੱਥੇ ਮੇਰਾ ਕਲਾਸਮੇਟ ਆ ਸੰਤੋਜ, ਅਸੀਂ ਸਕੂਲ 'ਚ ਵੀ ਇਕੱਠੇ ਪੜ੍ਹੇ ਹਾਂ, ਅਸੀਂ ਮਾਸਟਰਸ ਵੀ ਇਕੱਠੀ ਕੀਤੀ ਹੈ ਤੇ ਇਹ ਸ਼ਾਇਦ ਇਹਨੇ ਨਹੀਂ ਉਦੋਂ ਜੌਬ ਲਈ, ਤੇ ਮੈਂ ਉਹ ਓਪਰਚੁਨਿਟੀ ਗ੍ਰੈਸਪ ਕਰ ਲਈ ਤੇ ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹਾਂ ਤੇ PAU ਦੇ ਵਿੱਚ ਮੈਨੂੰ ਇਸ ਚੀਜ਼ ਦਾ ਮਾਣ ਆ, ਖਾਲਸਾ ਕਾਲਜ ਤੇ ਮਾਣ ਆ ਮੈਨੂੰ। ਤੇ ਅਸੀਂ ਉਹ ਚੀਜ਼ਾਂ ਨਹੀਂ ਸਿੱਖੀਆਂ ਸੀਗੀਆਂ ਤੇ ਨਾ ਹੀ ਸਾਡੀ ਉਸ ਤਰ੍ਹਾਂ ਦੀ ਕੋਈ ਸੋਚ ਸੀਗੀ ਜਿਹੜੀ ਅਸੀਂ ਲੈ ਕੇ ਪਬਲਿਕ ਸਰਵਿਸ ਦੇ ਵਿੱਚ ਗਏ ਸੀਗੇ। ਪਰ ਮੈਂ ਇੰਨਾ ਕਿ ਤੁਹਾਨੂੰ ਦੱਸਣਾ ਚਾਹੁੰਦਾ ਵੀ ਫਰੋਮ ਡੇ 1 ਉੱਥੇ ਜਿੰਨੇ ਮੁੰਡੇ ਹਾਇਰ ਹੋਏ ਸੀ ਉਹਦੇ ਵਿੱਚੋਂ ਤੋਂ ਜ਼ਿਆਦਾ ਨੇ ਰਿਜ਼ਾਈਨ ਕੀਤਾ ਕਿਉਂਕਿ ਉਹ ਸਿਸਟਮ ਇੰਨਾ ਕਿ ਜ਼ਿਆਦਾ ਨਿਘਾਰ ਹੋ ਚੁੱਕਿਆ ਉਹਦੇ ਵਿੱਚ। ਆਪਾਂ ਉਸ ਚੀਜ਼ ਨੂੰ ਕਹਿੰਦੇ ਆ ਜੀ ਇਹ ਫਾਰਮਿੰਗ ਦਾ, ਪਰ ਇਹ ਫਾਰਮਿੰਗ ਦਾ ਕ੍ਰਾਈਸਿਸ ਨਹੀਂ ਹੈਗਾ, ਇਹ ਯੂਥ ਦਾ ਵੀ ਕ੍ਰਾਈਸਿਸ ਆ, ਆਪਣੇ ਹਿਊਮਨ ਰਿਸੋਰਸਿਸ ਦਾ ਵੀ ਕ੍ਰਾਈਸਿਸ ਆ ਰਿਹਾ ਹੈਗਾ। ਆਪਾਂ ਜਿਨ੍ਹਾਂ ਵਾਸਤੇ ਖੜੇ ਹੋਏ ਆ ਵੀ ਇੱਕ ਇਨਸੀਡੈਂਟ ਹੋਇਆ ਜਾਂ ਕੋਈ ਹੋਰ ਆ, ਪਰ ਜਿਹੜੇ ਰੋਜ਼ ਉੱਥੇ ਜਿਹੜੇ ਇੰਪਲੋਈਜ਼ ਨੇ ਜਾਂ ਖਾਸ ਕਰਕੇ ਫੂਡ ਗ੍ਰੇਨ ਦੇ ਵਿੱਚ ਆ, ਮੈਂ ਜਿਹਨੂੰ ਸਪੈਸੀਫਿਕ ਕਹਿਣਾ ਚਾਹੁੰਦਾ, ਉਹ ਰੋਜ਼ ਮਰਦੇ ਆ। ਉਹ ਰੋਜ਼ ਸ਼ਾਮ ਨੂੰ ਮੈਨੂੰ ਪਤਾ ਗਾ ਵੀ ਜਿਨ੍ਹਾਂ ਨੂੰ ਮੈਂ ਜਾਣਦਾ ਗਾ, ਮੇਰੇ ਬੌਸਿਸ ਨੂੰ ਵੀ ਮੈਂ ਜਾਣਦਾ, ਜਿਨ੍ਹਾਂ ਨੇ ਰੋਜ਼ ਸ਼ਾਮ ਨੂੰ ਉਹ ਡਰਿੰਕ ਇਸ ਕਰਕੇ ਕਰਦੇ ਸੀ ਜਾਂ ਨਸ਼ਾ ਇਸ ਕਰਕੇ ਕਰਦੇ ਸੀ ਵੀ ਉਹਨਾਂ ਨੂੰ ਰਾਤ ਨੂੰ ਨੀਂਦ ਆ ਜਾਵੇ। ਇਟ ਇਜ਼ ਸੋ ਸਟ੍ਰੈਸਫੁਲ। ਤੇ ਮੈਂ ਉੱਥੇ ਰਿਹਾ ਫੂਡ ਗ੍ਰੇਨ ਦੇ ਵਿੱਚ ਤੇ ਮੈਂ 6 ਮਹੀਨੇ ਬਾਅਦ ਹੀ ਇਹ ਦੇਖ ਲਿਆ ਵੀ ਮੈਂ ਇਹਦੇ 'ਚ ਸਰਵਾਈਵ ਨਹੀਂ ਕਰ ਸਕਦਾ। ਸੋ ਮੈਂ ਆਈ ਟੁੱਕ ਦਾ ਓਪਰਚੁਨਿਟੀ, ਮੈਂ ਮਾਰਕਫੈਟ 'ਚ ਸੀਗਾ ਤਾਂ ਮੈਂ ਉਹਨੂੰ ਉਸ ਚੀਜ਼ ਚਲਿਆ ਗਿਆ ਜਿਹਦੇ ਵਿੱਚ ਫੂਡ ਗ੍ਰੇਨ ਨਹੀਂ ਇਨਵੋਲਵ ਸੀਗਾ ਤੇ ਮੈਂ ਸਰਵਾਈਵ ਕੀਤਾ 8-9 ਸਾਲ। ਤੇ ਮੈਂ ਪਹਿਲਾਂ ਤੋਂ ਹੀ ਆਉਣਾ ਚਾਹੁੰਦਾ ਸੀਗਾ, ਮੈਂ BSc ਤੋਂ ਬਾਅਦ ਵੀ ਜਾਂ MSc ਤੋਂ ਬਾਅਦ ਵੀ ਮੇਰੇ ਸੀਗਾ ਵੀ ਮੈਂ ਚਲੇ ਜਾਵਾਂ ਤੇ ਮੇਰੇ ਕਾਫੀ ਮਾਸਟਰਸ ਤੋਂ ਬਾਅਦ PhD ਕਰਨ ਵੀ ਚਲੇ ਗਏ। ਤੇ ਜੇ 10 ਦੀ ਸਾਡੀ ਕਲਾਸ ਸੀਗੀ ਤਾਂ 4 ਜਣੇ ਉਹ ਯੂਨੀਵਰਸਿਟੀਜ਼ ਦੇ ਵਿੱਚ US ਦੇ ਵਿੱਚ ਗਏ। ਸੋ ਇਸ ਲੈਵਲ ਦਾ ਸਾਡਾ ਜਿਹੜਾ ਬੈਚ ਸੀਗਾ, ਪਰ ਉਹ ਜਿਹੜੀ ਉੱਥੇ ਵੇਸਟੇਜ ਹੋਈ ਮੇਰੀ ਉੱਥੇ ਸਮੇਂ ਦੀ, ਪਰ ਮੈਂ ਬਹੁਤ ਕੁਝ ਸਿੱਖਿਆ। ਮੈਂ ਬਚ ਕੇ ਨੌਕਰੀ ਕੀਤੀ, ਪਰ ਇਵੈਂਚੁਅਲੀ ਜਦੋਂ ਹੁਣ ਮੈਂ ਆਈ ਵਾਸ ਜਸਟ ਐਟ ਦਾ ਵੀ ਮੇਰੀ ਪ੍ਰਮੋਸ਼ਨ ਡਿਊ ਸੀਗੀ ਐਂਡ ਆਈ ਵਾਸ ਗੋਇੰਗ ਟੂ ਬੀ ਡਿਸਟ੍ਰਿਕਟ ਮੈਨੇਜਰ ਜਿਵੇਂ ਰੰਧਾਵਾ ਸਾਹਿਬ ਸੀਗੇ, ਪਰ ਮੇਰੇ ਜਿਹੜੇ ਉਸ ਮੌਕੇ ਤੇ ਮੌਜੂਦਾ ਡਿਸਟ੍ਰਿਕਟ ਮੈਨੇਜਰ ਸੀਗੇ ਉਹ ਮੈਨੂੰ ਕਹਿੰਦੇ ਕਾਕਾ ਤੁਹਾਨੂੰ ਜੇ ਓਪਰਚੁਨਿਟੀ ਮਿਲਦੀ ਆ ਮੇਰੇ ਤੋਂ ਜੋ ਮਰਜ਼ੀ ਲਿਖਾ ਲਾ, ਜੇ ਤੂੰ ਬਾਹਰ ਚਲਿਆ ਜਾ ਸਕਦਾ ਤਾਂ ਚਲਿਆ ਜਾ, ਮੈਂ ਤੇਰੇ ਰੈਜ਼ੂਮੇ ਤੇ ਜਾਂ ਤੇਰੀ ਜਿਹੜੀ ਲੈਟਰ ਹੈਗੀ ਹੈ ਮੈਂ ਉੱਤੇ ਸਾਰਾ ਕੁਝ ਲਿਖਣ ਨੂੰ ਤਿਆਰ ਆ ਵੀ ਇਹ ਮੁੰਡਾ ਐਲੀਜੀਬਲ ਆ। ਚਲੋ ਉਹਨਾਂ ਨੇ ਕਾਫੀ ਸਪੋਰਟ ਕੀਤਾ, ਪਰ ਉਹਨਾਂ ਨੇ ਜਿਹੜੀ ਮੈਨੂੰ ਇਹ ਗੱਲ ਕਹੀ, ਕਹਿੰਦਾ ਮੈਂ ਇੱਥੇ ਡਿਸਟ੍ਰਿਕਟ ਮੈਨੇਜਰ ਨਾਲ ਦੇਖਣ ਨੂੰ ਬਹੁਤ ਵਧੀਆ ਲੱਗਦਾ, ਲੁਧਿਆਣਾ ਜ਼ਿਲ੍ਹਾ ਬਹੁਤ ਵੱਡਾ ਉੱਥੋਂ ਸ਼ੁਰੂ ਹੋ ਜਾਂਦਾ ਤੇ ਜਿਨ੍ਹਾਂ ਨੇ ਪੈਸੇ ਬਣਨੇ ਉਹਨਾਂ ਨੂੰ ਪੈਸੇ ਵੀ ਬਹੁਤ ਬਣਾਉਂਦੇ ਆ ਲੋਕ। ਤੇ ਪਰ ਇਹ ਮੇਰਾ ਟੀਚਾ ਨਹੀਂ ਸੀਗਾ, ਮੈਂ ਉਹ ਜੌਬ ਛੱਡ ਕੇ ਆਇਆ ਤੇ ਮੈਂ ਡਿਸਟ੍ਰਿਕਟ ਮੈਨੇਜਰ ਦੀ ਪੋਸਟ ਇੱਕ ਹਿਸਾਬ ਦੀ ਛੱਡ ਕੇ ਆਇਆ। ਮੇਰੇ ਨਾਲ ਦੇ ਹੁਣ ਮੇਰੇ ਜਿਹੜੇ ਕਲੀਗ ਸੀਗੇ ਉਹ ਸਾਰੇ ਡਿਸਟ੍ਰਿਕਟ ਮੈਨੇਜਰ ਨੇ ਤੇ PAU ਤੋਂ ਬਹੁਤ ਗਿਣਤੀ PAU ਆ, ਪਰ ਉਹਨਾਂ ਦੇ ਜਿਹੜਾ ਸਟ੍ਰੈਸ ਆ ਉਹ ਮੈਂ ਅੱਜ ਵੀ ਦੇਖ ਸਕਦਾ। ਮੈਂ ਇਹਨਾਂ ਨੂੰ ਵੀ ਮੈਂ ਬਹੁਤ ਚੰਗੀ ਤਰ੍ਹਾਂ ਫੀਲ ਕਰ ਸਕਦਾ ਵੀ ਉਸ ਤੇ ਕੀ ਸਟ੍ਰੈਸ ਹੋਊਗਾ ਜਿਹੜਾ ਇੰਡੀਵਿਜੂਅਲ ਨੇ ਏਡਾ ਵੱਡਾ ਸਟੈਪ ਚੱਕਿਆ। ਮੈਂ
ਪੀਏਯੂ ਦੇ ਅਕ੍ਰੋਸ ਦਾ ਰੋਡ ਬੀਆਰਐਸ ਨਗਰ ਦੇ ਵਿੱਚ ਰਹਿੰਦਾ। ਮੇਰੀ ਵਾਈਫ ਵੀ ਉੱਥੇ ਯੂਨੀਵਰਸਿਟੀ ਦੇ ਵਿੱਚ ਸ਼ੀ ਵਾਸ ਵਰਕਿੰਗ ਓਵਰ ਦੇਅਰ। ਅਸੀਂ ਦੋਨੇ ਰਿਜ਼ਾਈਨ ਕਰਕੇ ਆਏ ਹਾਂ। ਜਿੱਦਾਂ ਮੈਂ ਰਿਜ਼ਾਈਨ ਕੀਤਾ ਤਾਂ ਮੈਨੂੰ ਬਹੁਤ ਬੰਦਿਆਂ ਨੇ ਕਿਹਾ ਵੀ ਤੂੰ ਕੀ ਕਰਨ ਲੱਗਿਆ, ਤੈਨੂੰ ਗਵਰਨਮੈਂਟ ਜੌਬ ਆ, ਇੰਨੀ ਵਧੀਆ ਹੈਗਾ। ਤੇ ਧਾਲੀਵਾਲ ਸਾਹਿਬ ਜਾਣਦੇ ਆ ਸਾਡੇ ਡਿਪਾਰਟਮੈਂਟ ਦੇ ਬਹੁਤ ਵੱਡੇ ਅਫਸਰ, ਉਹਨਾਂ ਨੇ ਵੀ ਮੈਨੂੰ ਕਿਹਾ, ਕਹਿੰਦੇ ਯਾਰ ਤੂੰ ਚੱਲਿਆਗਾ, ਤੂੰ ਹੁਣ ਡੀਐਮ ਬਣ ਗਿਆ ਦੇਖ। ਪਰ ਮੈਂ ਉਹ ਚੀਜ਼ਾਂ ਛੱਡ ਕੇ ਆਇਆ, ਬੜਾ ਔਖਾ ਡਿਸੀਜਨ ਸੀਗਾ। ਪਰ ਫਿਰ ਮੈਂ ਇੱਥੇ ਆਇਆ ਤਾਂ ਮੈਂ ਬਹੁਤ ਲੱਕੀ ਹਾਂ ਵੀ ਮੈਨੂੰ ਆਉਣ ਸਾਰ ਮੇਰੀ ਫਸਟ ਜੌਬ ਵਾਸ ਪਬਲਿਕ ਸਰਵਿਸ। ਮੈਂ ਇੱਥੇ ਪਬਲਿਕ ਸਰਵਿਸ ਦੇ ਵਿੱਚ ਆ, ਫੈਡਰਲ ਗਵਰਨਮੈਂਟ ਦੇ ਵਿੱਚ। ਇੱਥੋਂ ਦੀ ਤੇ ਉੱਥੋਂ ਦੀ ਜੌਬ ਦਾ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ। ਮੈਂ ਇੰਨਾ ਕਹਿ ਸਕਦਾ ਵੀ ਉੱਥੇ ਮੇਰਾ ਫੋਨ ਸੈਟਰਡੇ ਸੰਡੇ ਵੱਜਦਾ ਹੀ ਰਹਿੰਦਾ ਸੀਗਾ, ਦਿਨ ਰਾਤ ਵੱਜਦਾ ਸੀ। ਮੈਂ ਖਾਦ ਦੀ ਮੇਰੇ ਕੋਲ ਪੋਜੀਸ਼ਨ ਸੀਗੀ, ਖਾਦ ਸਪਲਾਈ ਅਫਸਰ ਸੀ ਮੈਂ। ਚਲੋ ਸੋ ਅਸੀਂ ਸੁਸਾਇਟੀਜ਼ ਨੂੰ, ਕੋਆਪਰੇਟਿਵ ਸੁਸਾਇਟੀਜ਼ ਨੂੰ ਇਹ ਐਗਰੀਕਲਚਰ ਇਨਪੁਟਸ ਜਿਹਦੇ 'ਚ ਖਾਦ ਜ਼ਿਆਦਾ ਸੀਗੀ ਉਹ ਭੇਜਦੇ ਹੁੰਦੇ ਸੀਗੇ। ਚਲੋ ਪਰ ਫਿਰ ਉਹਦੇ ਵਿੱਚ ਵੀ ਮੈਨੂੰ ਪਤਾ ਹੈਗਾ ਵੀ ਰਾਈਟ ਫਰੋਮ ਦਾ ਇੱਕ ਕੋਈ ਮੈਂਬਰ ਪੰਚਾਇਤ ਜਾਂ ਕੋਈ ਵੀ ਬੰਦਾ ਨਹੀਂ ਹੁੰਦਾ ਜਿਹੜਾ ਤੁਹਾਨੂੰ ਫੋਨ ਕਰਕੇ ਕਹਿੰਦਾ ਸਾਡੇ ਘਰੇ ਸਾਡੇ ਪਿੰਡ ਖਾਦ ਕਿਉਂ ਨਹੀਂ ਭੇਜੀ ਜਾਂ ਮੇਰੇ ਭੇਜ ਜਾਂ। ਮਤਲਬ ਮੈਂ ਚਲੋ ਇਹ ਸਾਰੀਆਂ ਚੀਜ਼ਾਂ ਫੂਡ ਗ੍ਰੇਨ ਦੇ ਵਿੱਚ ਵੀ ਚੱਲਦੀਆਂ, ਪਰ ਇਹਦੇ ਵਿੱਚ ਵੀ ਚੱਲਦੀਆਂ ਜਿਹੜੀਆਂ ਆਹ ਸਾਰੀਆਂ ਚੀਜ਼ਾਂ ਨੇ। ਤੇ ਇੱਥੋਂ ਦਾ ਮੈਂ ਜੇ ਕੰਪੇਅਰ ਕਰਾਂ ਤਾਂ ਮੇਰਾ ਸੁਪਰਵਾਈਜ਼ਰ ਵੀ ਜੇ ਮੈਨੂੰ ਕਿਤੇ ਫੋਨ ਕਰ ਦੇਵੇ, ਮੈਂ ਛੁੱਟੀ ਤੇ ਸੀ ਫਰਾਈਡੇ ਨੂੰ, ਤਾਂ ਉਹਨੇ ਮੈਨੂੰ 2 ਵਾਰੀ ਪਹਿਲਾਂ ਅਪੋਲੋਜਾਈਜ਼ ਕਰਨਾਗਾ ਵੀ ਮੈਂ ਤੈਨੂੰ ਫੋਨ ਕੀਤਾ, ਸੌਰੀ ਮੈਂ ਤੈਨੂੰ ਫੋਨ ਕੀਤਾ ਵੀ ਮੈਨੂੰ ਆਹ ਅਰਜੈਂਟਲੀ ਚਾਹੀਦਾ ਸੀਗਾ। ਤਾਂ ਇਹ ਡਿਫਰੈਂਸ ਆ ਉੱਥੋਂ ਦਾ ਤੇ ਇੱਥੋਂ ਦਾ। ਤੇ ਮੇਰੇ ਕੋਲੇ ਮੈਨੂੰ ਨਹੀਂ ਪਤਾ ਮੇਰੇ 2 ਦਿਨ ਮੇਰਾ ਵਰਕ ਫੋਨ ਕਿੱਥੇ ਪਿਆ ਹੈਗਾ, ਮੈਂ ਨਹੀਂ ਉਹਦੇ ਵੱਲ ਦੇਖਣਾ, ਨਾ ਮੈਨੂੰ ਕੋਈ ਪੋਜ਼ੀਸ਼ਨ। ਇਕੁਅਲ ਓਪਰਚੁਨਿਟੀ ਮਿਲੀ, ਸਾਰਾ ਕੁਝ ਹੋਇਆ। ਇਹਨਾਂ ਨੇ ਉਹ ਰਿਸੋਰਸਿਸ ਨੂੰ ਗ੍ਰੈਸਪ ਕੀਤਾ ਤੇ ਜਿਹੜਾ ਆਪਾਂ ਉੱਥੇ ਛੱਡ ਰਹੇ ਆ, ਮੈਂ ਦੇਖ ਰਿਹਾ ਹਾਂ ਵੀ ਇੰਨੀ ਵਧੀਆ ਓਪਰਚੁਨਿਟੀ ਸੀਗੀ ਗਵਰਨਮੈਂਟ ਵੱਲੋਂ ਵੀ ਇਨ ਮਾਰਕੀਟ ਕਮੇਟੀ ਦੇ ਵਿੱਚ ਸਾਰੇ ਐਗਰੀਕਲਚਰ ਸੈਕਟਰੀਜ਼, ਪੀਐਸਸੀ ਐਗਰੀਕਲਚਰ, ਮਾਰਕਫੈਟ ਦੇ ਵਿੱਚ ਸਾਰੇ ਫੀਲਡ ਆਫੀਸਰਸ, ਬ੍ਰਾਂਚ ਆਫੀਸਰਸ, ਸਾਰੇ ਐਗਰੀਕਲਚਰ, ਵੇਅਰ ਹਾਊਸ ਕਾਰਪੋਰੇਸ਼ਨ ਦੇ ਵਿੱਚ ਜਿੱਥੇ ਡੈਡੀਕੇਟਿਡ ਪੀਐਸਸੀ ਐਗਰੀਕਲਚਰ ਸੀ। ਤੇ ਉਦੋਂ ਖਾਲਸਾ ਕਾਲਜ ਤੇ ਪੀਏਯੂ ਦੇ ਜ਼ਿਆਦਾ ਸਟੂਡੈਂਟ ਸੀਗੇ, ਬਾਅਦ ਦੇ ਵਿੱਚ ਹੁਣ ਤਾਂ ਚਲੋ ਬਹੁਤ ਮਸ਼ਰੂਮਿੰਗ ਹੋ ਗਈ ਉੱਥੇ ਹੋਰ ਕਾਲਜਸ ਦੀ, ਪਰ ਬਹੁਤ ਜ਼ਿਆਦਾ ਸੀ। ਮੈਂ 2-2 3-3 ਜੌਬਾਂ ਛੱਡੀਆਂ ਤੇ ਮੈਂ ਕੋਈ ਐਡਾ ਬਹੁਤ ਟੌਪਰ ਨਹੀਂ ਸੀਗਾ ਵੀ ਆਪਦੇ ਕੰਮ ਕਲਾਸ ਦੇ ਵਿੱਚ ਮੀਡੀਓਕਰ ਸੀਗੇ। ਸਾਨੂੰ ਇੰਨੀਆਂ ਜੌਬਸ ਓਪਰਚੁਨਿਟੀ ਸੀਗੀਆਂ, ਗਵਰਨਮੈਂਟ ਜੌਬ ਸੀਗੀਆਂ ਸਾਰੇ ਵਿਦ ਆਲ ਬੈਨੀਫਿਟਸ, ਪਰ ਫਿਰ ਵੀ ਅਸੀਂ ਛੱਡ ਕੇ ਆਏ ਆ। ਮੇਰੇ ਕਲੀਗ, ਮੈਨੂੰ ਪਤਾ ਮੇਰੇ ਨਾਲ ਦੇ 2-3 ਮੁੰਡੇ ਜਿਹੜੇ ਛੱਡ ਕੇ ਆਏ ਆ ਵੀ ਜਿਨ੍ਹਾਂ ਦੀ ਜੌਬ ਸੀਗੀ ਵਧੀਆ ਸੀਗੀ ਸਾਡੇ ਡਿਪਾਰਟਮੈਂਟ ਦੇ ਵਿੱਚੋਂ, ਹੋਰ ਬਹੁਤ ਆਏ ਨੇ। ਪਰ ਇਹ ਇੱਕ ਹਿਸਾਬ ਦਾ ਆਪਣਾ ਹਿਊਮਨ ਰਿਸੋਰਸਿਸ ਦਾ ਡਰੇਨ ਹੋ ਰਿਹਾ ਹੈਗਾ। ਐਂਡ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਅੱਜ ਦਾ ਹੋ ਰਿਹਾ ਹੈਗਾ, ਹੋ ਰਿਹਾ ਸਮੇਂ ਤੋਂ, ਪਰ ਆ ਜਿਹੜਾ ਹੁਣ ਇੰਨਾ ਜ਼ਿਆਦਾ ਹੋ ਰਿਹਾ ਤੇ ਸਟ੍ਰੈਸ ਹੋ ਰਹੀ ਹੈ। ਤੇ ਆਪਾਂ ਉਦੋਂ ਅੱਗੇ ਆ ਜਿਹੜੇ ਕਿਵੇਂ ਮੈਂ ਤਾਂ ਆਪਾਂ ਦੇਖਦੇ ਹਾਂ ਉਹਨਾਂ ਦੇ ਬੱਚਿਆਂ ਨੂੰ ਦੇਖਦੇ ਹਾਂ, ਐਜ਼ ਏ ਪੇਰੈਂਟ ਆਪਾਂ ਰਿਲੇਟ ਕਰਦੇ ਹਾਂ, ਆਪਾਂ ਐਜ਼ ਏ ਪੀਏਯੂ ਅਲਮਨਾਈ ਖਾਲਸਾ ਕਾਲਜ ਦੇ ਉਹਨਾਂ ਨਾਲ ਆਪਾਂ ਰਿਲੇਟ ਕਰਦੇ ਹਾਂ, ਆਪਣੇ ਆਪ ਨੂੰ ਐਜ਼ ਏ ਹਿਊਮਨ ਵੀ ਆਪਾਂ ਰਿਲੇਟ ਕਰਦੇ ਹਾਂ। ਪਰ ਮੈਂ ਐਜ਼ ਏ ਇੱਕ ਜਿਹੜਾ ਉਹਨਾਂ ਦੇ ਨਾਲ ਉੱਥੇ ਕੰਮ ਕੀਤਾ ਹੈਗਾ ਉਸ ਸਿਸਟਮ ਦੇ ਵਿੱਚ ਮੈਂ ਉਵੇਂ ਵੀ ਰਿਲੇਟ ਕਰਦਾਗਾ। ਤੇ ਮੈਨੂੰ ਲੱਗਦਾ ਹੈਗਾ ਵੀ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਹੋਰ ਹੋਣਗੀਆਂ, ਕਿਉਂਕਿ ਥੀਸ ਪੀਪਲ ਆਰ ਸੈਂਸਿਟਿਵ। ਇਹ ਆਮ ਲੋਕਾਂ ਵਰਗੇ ਜਿਹੜੇ ਆਪਾਂ, ਮੈਂ ਕਹਿੰਦਾ ਜੀ ਕੋਈ ਸੌਰੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ, ਪਰ ਜਿਹੜਾ ਬੰਦਾ ਪੀਐਚਡੀ ਜਿਹਨੇ ਕੀਤੀ ਆ ਸਾਇੰਸਿਸ ਦੇ ਵਿੱਚ, ਉਹਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਇੰਨੇ ਸਾਲ ਉਹ ਪੜ੍ਹਿਆ ਹੈਗਾ, ਉਹ ਹੀ ਇਜ਼ ਗੋਣਾ ਸੈਂਸਿਟਿਵ। ਉਹ ਆਮ ਲੋਕਾਂ ਵਰਗਾ ਨਹੀਂ ਹੋਊਗਾ। ਉਹਦੀ ਥਿੰਕਿੰਗ ਹੋਰ ਆ, ਉਹਦੇ ਅੰਦਰ ਜੋ ਆ ਉਹ ਵੱਖਰਾ ਹੈਗਾ। ਤਾਂ ਉਹਨਾਂ ਨੂੰ ਇਹ ਜਿਹੜਾ ਆਪਾਂ ਇੱਕ ਹਿਸਾਬ ਦਾ ਇਹ ਕਤਲ ਕੀਤਾ ਜਾ ਰਿਹਾ ਤੇ ਉਹ ਐਟ ਦਾ ਹੈਂਡਸ ਆਫ ਮਤਲਬ ਜਿਹੜੇ ਵੀ ਪੋਲੀਟੀਸ਼ੀਅਨ ਜਾਂ ਜੋ ਵੀ ਉਹ ਸਿਸਟਮ ਆ ਤੁਸੀਂ ਕਹਿ ਲਓ, ਇਹ ਕੋਈ ਪਹਿਲਾ ਨਹੀਂ ਹੈਗਾ। ਇਹ ਸਾਰੇ ਮੈਂ ਪਿੱਛੇ ਵੀ ਦੇਖਦਾ ਆਇਆ, ਸਭ ਨੇ ਉਸ ਤਰ੍ਹਾਂ ਦੇ ਜਿਨ੍ਹਾਂ ਜੋ ਆਹ ਪੌੜੇ ਦੀ ਜੜ ਸੀਗੀ, ਜਿਹੜੇ ਗਡਾਊਨਸ, ਇਹ ਲਗਭਗ ਹਰੇਕ ਮਿਨਿਸਟਰ ਤੇ ਜਿਹੜਾ ਵੀ ਪਿੱਛੇ ਪੋਲੀਟੀਸ਼ੀਅਨ ਰਿਹਾ ਉਹ ਸਾਰਿਆਂ ਨੂੰ ਪਹਿਲਾਂ ਇਹਨਾਂ ਚੀਜ਼ਾਂ ਤੇ ਕਬਜ਼ਾ ਕਰਦੇ ਆ ਤੇ ਉਹ ਬਣਾਉਂਦੇ ਇਹਨਾਂ ਨੂੰ ਆ ਸਕੇਪਗੋਟਸ। ਦੈਨ ਇਹੀ ਸੇਮ ਚੀਜ਼ਾਂ ਤੁਸੀਂ ਰਾਈਸ ਦੇ ਵਿੱਚ, ਮਿਲਿੰਗ ਦੇ ਵਿੱਚ ਇਹੀ ਕੁਝ ਹੁੰਦਾ ਹੈਗਾ। ਪੋਲੀਟੀਸ਼ੀਅਨਸ ਆਪਦੇ ਸ਼ੈਲਰਸ ਲਾ ਲੈਂਦੇ ਆ, ਸ਼ੈਲਰ ਦੇ ਨਾਂ ਤੇ ਉੱਥੇ 4 ਦੀਵਾਰੀ ਵੀ ਨਹੀਂ ਹੁੰਦੀ। ਤੁਸੀਂ ਬਾਕੀ ਚੀਜ਼ਾਂ ਛੱਡੋ, ਮੈਂ ਇਹੋ ਜਿਹੇ ਥਾਵਾਂ ਤੇ ਮੈਂ ਦੇਖਿਆ, ਮੈਂ ਜਿਨ੍ਹਾਂ ਦੇ ਵਿੱਚ ਆ ਉਹਨਾਂ ਦੀ 4 ਦੀਵਾਰੀ ਵੀ ਨਹੀਂ ਹੈਗੀ। ਸਿਰਫ ਇਹ ਆ ਵੀ ਹਾਂਜੀ ਇਹ ਜੀ ਫਲਾਨਿਆਂ ਦੀ ਸਿਫਾਰਿਸ਼ ਆ, ਉਹਨਾਂ ਦਾ ਉਹਦੇ ਵਿੱਚ ਸ਼ੇਅਰ ਆ ਤੇ ਤੁਸੀਂ ਇੱਥੇ ਜੀ ਸਟੋਰੇਜ ਕਰ ਦਿਓ। ਐਂਡ ਦਿਸ ਇਜ਼ ਨਾਟ ਦਾ ਫਸਟ ਕੇਸ ਵੀ ਕਿਸੇ ਨੇ ਸੁਸਾਈਡ ਕੀਤਾ। ਆਈ ਨੋ ਪਰਸਨਲੀ, ਮੇਰੇ ਨਾਲ ਕਲੀਗ ਰਹੇਗਾ, ਮੋਗੇ ਬ੍ਰਾਂਚ ਦੇ ਮੈਨੇਜਰ ਸੀਗਾ, ਉਹਨੇ ਸੁਸਾਈਡ ਕਰ ਲਿਆ। ਸਕੂਟਰ ਤੇ ਗਿਆ, ਜਾ ਕੇ ਉਹ ਅੱਗੇ ਨਹਿਰ ਆਉਂਦੀ ਹੈ ਜਿਹੜੀ ਫਿਰੋਜ਼ਪੁਰ ਵੱਲ ਨੂੰ ਆਪਣੇ ਪਹਿਲੀ ਤਲਵੰਡੀ ਭਾਈ ਲੰਘਣ ਸਾਰ, ਉਹਦੇ 'ਚ ਉਹਨੇ ਸੁਸਾਈਡ ਕਰ ਲਿਆ, ਨਹਿਰ 'ਚ ਜਾ ਕੇ ਛਾਲ ਮਾਰੀ। ਕੁਝ ਵੀ ਕੋਈ ਇਮੀਡੀਏਟ ਉਹਦੇ ਸਟ੍ਰੈਸ ਨਹੀਂ ਸੀਗਾ, ਬਟ ਇਟ ਵਾਸ ਔਨ ਗੋਇੰਗ। ਉਹ ਇੰਨਾ ਜ਼ਿਆਦਾ ਹੀ ਵਾਸ ਇਨ ਡਿਪਰੈਸ਼ਨ। ਉਹਨੇ ਸੁਸਾਈਡ ਕੀਤਾ। ਇੱਕ ਹੋਰ ਡਿਸਟ੍ਰਿਕਟ ਮੈਨੇਜਰ ਉਹਨੇ ਸੁਸਾਈਡ ਕੀਤਾ। ਬਹੁਤ ਬੰਦੇ ਆ ਜਿਨ੍ਹਾਂ ਨੇ ਸੁਸਾਈਡ ਕੀਤਾ। ਐਂਡ ਦਾ ਸੈਡ ਪਾਰਟ ਇਜ਼ ਸਾਰਿਆਂ ਕੋਲੇ ਆ ਸਲਫਾਸ,
ਇਜ਼ ਅਬੰਡੈਂਟ ਓਵਰ देयर ਬਿਕੋਜ਼ ਫੂਡ ਗ੍ਰੇਨ ਦੇ ਵਿੱਚ ਸਾਨੂੰ ਸਲਫਾਸ ਦੀਆਂ ਲੋਕ ਸਿਫਾਰਿਸ਼ਾਂ ਕਰਕੇ ਲੈ ਕੇ ਜਾਂਦੇ ਵੀ ਸਾਨੂੰ ਅਸੀਂ ਘਰੇ ਦਵਾਈ ਪਾਉਣੀ ਆ, ਸਾਨੂੰ ਦੇ ਦਿਓ। ਅਨਫੋਰਚੂਨੇਟਲੀ ਉਹ ਬਹੁਤ ਜ਼ਿਆਦਾ ਅਵੇਲੇਬਲ ਆ ਤੇ ਵੈਰੀ ਡੇਂਜਰਸ। ਤੇ ਇਹ ਤਾਂ ਇਹ ਆਮ ਗੱਲ ਹੁੰਦੀ ਸੀ ਵੀ ਉਹਨੇ ਸਲਫਾਸ ਖਾ ਲਈ ਜਾਂ ਉਹਨੇ ਖਾ ਲੈਣੀ ਆ। ਤੇ ਬਹੁਤ ਬੰਦੇ ਆ ਜਿਹੜੇ ਇਸ ਤਰ੍ਹਾਂ ਮਰ ਗਏ ਜਾਂ ਕੋਈ ਸਟ੍ਰੈਸ ਦੇ ਵਿੱਚ ਚਲੇ ਗਏ, ਤੇ ਬਾਕੀ ਜਿਹੜੇ ਆ ਉਹ ਰੋਜ਼ ਮਰ ਰਹੇ ਆ। ਤੇ ਬਹੁਤ ਮਿਨਿਊਟ ਹੋਣਗੇ ਜਿਹੜੇ ਉਸ ਚੀਜ਼ ਨੂੰ ਇੰਜੋਏ ਕਰਦੇ ਆ ਮੇਰੇ ਹਿਸਾਬ ਨਾਲ। ਬਾਕੀ ਮੈਂ ਤਾਂ ਇੱਥੇ ਬਸ ਇੰਨਾ ਹੀ ਇਹ ਤੁਹਾਡੇ ਨਾਲ ਸ਼ੇਅਰ ਕਰਨ ਆਇਆ ਸੀਗਾ ਵੀ ਮੈਨੂੰ ਮੈਂ ਇਹ ਦੋਨਾਂ ਚੀਜ਼ਾਂ ਨੂੰ ਕੰਪੇਅਰ ਕੀਤਾ ਹੈਗਾ। ਤੇ ਜੇ ਤੁਸੀਂ ਇਹਨਾਂ ਨੇ ਇਸ ਚੀਜ਼ ਦਾ ਬਹੁਤ ਫਾਇਦਾ ਲਿਆ, ਕੈਨੇਡਾ ਨੇ, ਅਸੀਂ ਕੰਟਰੀਬਿਊਟ ਵੀ ਕਰ ਰਹੇ ਹਾਂ, ਪਰ ਉਹ ਉਸ ਚੀਜ਼ ਦਾ ਉਹਨਾਂ ਨੂੰ ਫਾਇਦਾ ਮਿਲ ਰਿਹਾ ਕਿਉਂਕਿ ਸਾਡੇ ਅਸੀਂ ਜਿਹੜੀ ਸਾਡਾ ਯੂਥ ਆ ਉਹ ਇੱਥੇ ਆ ਰਿਹਾ ਗਾ, ਪੜ੍ਹ ਲਿਖ ਕੇ ਆ ਰਿਹਾ, ਬਹੁਤ ਐਕਸਪੀਰੀਅੰਸ ਲੈ ਕੇ ਆ ਰਿਹਾ ਗਾ ਐਂਡ ਦੇ ਹੈਵ ਐਵਰੀਥਿੰਗ। ਤੇ ਅਨਫੋਰਚੂਨੇਟਲੀ ਅਸੀਂ ਉਹਨਾਂ ਨੂੰ ਮਤਲਬ ਸਰਵਾਈਵ ਕਰਨ ਵਾਸਤੇ ਵੀ ਨਹੀਂ ਚਾਂਸ ਦੇ ਪਾ ਰਹੇ ਪੰਜਾਬ ਦੇ ਵਿੱਚ। ਤੇ ਬਾਕੀ ਜਿਹੜਾ ਹੈਗਾ ਪੋਲੀਟੀਕਲ ਸਿਨੈਰੀਓ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਆ। ਨਥਿੰਗ ਹੈਜ਼ ਚੇਂਜਡ, ਸਾਰਾ ਕੁਝ ਉਵੇਂ ਹੀ ਆ। ਇਸ ਫੂਡ ਗ੍ਰੇਨ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਕਰਪਸ਼ਨ ਮੰਡੀ ਦੇ ਵਿੱਚ ਡਾਲੇ ਤੋਂ ਸ਼ੁਰੂ ਹੋ ਜਾਂਦੀ ਆ। ਜਦੋਂ ਉੱਥੇ ਟਰੱਕ ਤੁਰਦਾ ਗਾ ਤਾਂ ਉਹ ਲੇਬਰ ਕਹਿੰਦੀ ਸਾਨੂੰ ਡਾਲਾ ਦਿਓ, ਪੈਸੇ ਮੰਗਦੇ ਆ। ਉੱਥੋਂ ਲੈ ਕੇ ਰਾਈਟ ਅਪ ਟਿਲ ਵੈਰੀ ਟਾਪ ਇਹ ਸਾਰਾ ਕੁਝ ਚੱਲਦਾ ਗਾ। ਤੇ ਇਹ ਇੱਕ ਸਿਸਟਮ ਦੀ ਛੋਟੇ ਜਿਹਾ ਪਾਰਟ ਨੇ ਤੇ ਜਿਹੜੇ ਵਿੱਚ ਪਿਸ ਜਾਂਦੇ ਆ ਤੇ ਹਰੇਕ ਬੰਦਾ ਉਹਨਾਂ ਨੂੰ ਬਲੇਮ ਵੀ ਕਰਦਾ ਗਾ। ਪਰ ਮੈਂ ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ। ਮੈਂ ਕਿਚਨਰ 'ਚ ਰਹਿਣਾ ਗਾ ਤੇ ਮੈਨੂੰ ਇਸ ਬਾਰੇ ਸੀਗਾ, ਮੈਂ ਚਲੋ ਆਪਾਂ ਕਿਤੇ ਨਾ ਕਿਤੇ ਆਪਣੇ ਜਿਹੜੇ ਹੈਗੇ ਆ ਇਸ ਓਪਰਚੁਨਿਟੀ ਆਪਣੇ ਕੋਲ ਹੈਗੀ ਆ, ਜੇ ਆਪਾਂ ਇੱਥੇ ਇਕੱਠੇ ਹੋਏ ਆ 4 ਸੱਜਣ, ਤਾਂ ਇਹ ਚੀਜ਼ਾਂ ਆਪਾਂ ਜ਼ਰੂਰ ਸ਼ੇਅਰ ਕਰੀਏ। ਤੇ ਬਾਕੀ ਪਰਿਵਾਰ ਦੇ ਨਾਲ ਆਪਣਾ ਉਹ ਮੈਂ ਦੇਖ ਰਿਹਾ ਉਹਨਾਂ ਦੀ ਵਾਈਫ ਸਟਰੋਂਗ ਨੇ ਕਾਫੀ ਐਜ਼ ਕੰਪੇਅਰ ਟੂ ਅਦਰ, ਤੇ ਰੱਬ ਉਹਨਾਂ ਨੂੰ ਹੋਰ ਤੰਦਰੁਸਤੀ ਤੇ ਤਾਕਤ ਬਖਸ਼ੂਗਾ। ਤੇ ਇੰਨਾ ਕੁ ਕਹਿੰਦਾ ਹੋਇਆ ਕਿ ਮੈਂ ਦਾ ਜਾ ਚੁੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਬਹੁਤ ਅਫਸੋਸਨਾਇਕ ਗੱਲ ਹੋਈ ਆ। ਆਪਣੇ ਵੀਰ ਜੀ ਹੋਰੀ ਉਹਨਾਂ ਡਿਪਾਰਟਮੈਂਟਾਂ ਦੇ ਵਿੱਚੋਂ ਆਏ ਨੇ ਜਿਹੜੇ ਵਧੀਆ ਤਰੀਕੇ ਦੇ ਨਾਲ ਡਿਟੇਲਡ ਇਹਨਾਂ ਨੇ ਆਪਾਂ ਨੂੰ ਐਕਸਪਲੇਨ ਕੀਤਾ। ਵੈਸੇ ਆਪਾਂ ਸਾਰੇ ਜਾਣਦੇ ਆ, ਪਰ ਅਨਫੋਰਚੂਨੇਟਲੀ ਪਰਿਵਾਰ ਨੇ ਫਾਦਰ, ਹਸਬੈਂਡ, ਸਨ ਲੂਜ਼ ਕੀਤਾ। ਬਹੁਤ ਦੁਖਦਾਇਕ ਗੱਲ ਆ ਵੀ ਕਿਸੇ ਬੰਦੇ ਨੇ ਇੰਨੀ ਹਾਈ ਐਜੂਕੇਸ਼ਨ ਲਈ ਹੋਵੇ, ਫਿਰ ਉਹ ਟੈਸਟ ਪਾਸ ਕਰਕੇ ਸਾਰੇ ਬੈਰੀਅਰ ਖਤਮ ਕਰਕੇ ਏਡੀ ਵੱਡੀ ਪੋਸਟ ਤੇ ਗਿਆ ਹੋਵੇ। ਸੋ ਇੱਕ ਜਿਹੜਾ ਮਿਨਿਸਟਰ ਆ ਜਾਂ MLA ਆ ਜਿਹਦੀ ਕੋਈ ਐਜੂਕੇਸ਼ਨ ਦੀ ਲੋੜ ਨਹੀਂ, ਕੋਈ ਕ੍ਰਾਈਟੇਰੀਆ ਨਹੀਂ, ਸੋ ਉਹ ਜਿੱਤ ਕੇ ਆ ਕੇ ਉਹ ਇਸ ਸਿਚੁਏਸ਼ਨ 'ਚ ਬੰਦੇ ਨੂੰ ਪਾ ਦੇਵੇ, ਇਹ ਬਹੁਤ ਅਨਫੋਰਚੂਨੇਟ ਆ। ਪਰ ਇਹ ਹੱਲ ਕਿੱਦਾਂ ਹੋ ਸਕਦਾ, ਆਪਾਂ ਨੂੰ ਸੋਚਣਾ ਇਹਦੇ ਬਾਰੇ ਚਾਹੀਦਾ। ਬਈ ਇਹ ਕੋਈ ਹੋਰ ਗਗਨਦੀਪ ਸਿੰਘ ਨਾ ਹੋਵੇ ਤੇ ਆਪਾਂ ਨੂੰ ਸਿਸਟਮ ਦੇ ਖਿਲਾਫ ਨਾ ਬੋਲਣਾ ਚਾਹੀਦਾ। ਬਹੁਤ ਵਾਰ ਹੁੰਦਾ ਸਿਸਟਮ ਦੇ ਖਿਲਾਫ ਬੋਲਣ ਵਾਲੇ ਬਹੁਤ ਘੱਟ ਲੋਕ ਨੇ। ਅਸੀਂ ਹਰ ਵਾਰ ਦੀ ਤਰ੍ਹਾਂ ਆਉਂਦੇ ਹਾਂ, ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ, ਪਰਿਵਾਰ ਦੇ ਨਾਲ ਹਮਦਰਦੀ ਵੀ ਕਰਦੇ ਹਾਂ, ਪਰ ਗਾਹੇ ਬਗਾਹੇ ਅਸੀਂ ਗੱਲ ਨਹੀਂ ਕਰਦੇ। ਜਿੰਨੀ ਦੇਰ ਇਹ ਸਿਸਟਮ ਆ, ਸਾਨੂੰ ਸਾਡੀ ਕਮਿਊਨਿਟੀ ਨੂੰ ਐਜੂਕੇਟ ਕਰਨ ਦੀ ਲੋੜ ਆ, ਦਲੇਰ ਕਰਨ ਦੀ ਲੋੜ ਆ। ਸੋ ਇਹ ਗੱਲਾਂ ਜਦੋਂ ਵੀ ਕੋਈ ਆਪਾਂ ਕਿਤੇ ਦੇਖਦੇ ਆ, ਆਪਾਂ ਨੂੰ ਆਪਣੇ ਹਿੱਤ ਪਿੱਛੇ ਛੱਡ ਕੇ ਉਹਦੇ ਖਿਲਾਫ ਗੱਲ ਕਰਨੀ ਚਾਹੀਦੀ ਆ। ਜੇ ਗੱਲ ਕਰਾਂਗੇ ਤਾਂ ਅੱਗੇ ਤੱਕ ਪਹੁੰਚੇਗੀ। ਸੋ ਬਹੁਤ ਅਫਸੋਸ ਆ, ਆਪਾਂ ਜਿੰਨਾ ਵੀ ਇੱਥੇ ਵੀਰ ਭੈਣ ਭਰਾ ਆਏ ਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਜ਼ਿਆਦਾ ਕੁਝ ਨਹੀਂ ਬੋਲਦਾ ਕਿਉਂਕਿ ਜਿਨ੍ਹਾਂ ਕੋਲ ਫਸਟ ਹੈਂਡ ਐਕਸਪੀਰੀਅੰਸ ਆ ਉਹਨਾਂ ਨੇ ਬਹੁਤ ਵਧੀਆ ਐਕਸਪਲੇਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।